ਦੌਰਾਨ ਗੋਲੀਆਂ ਚੱਲ ਗਈਆਂ, ਜਿਹਦੇ ਨਾਲ 4 ਲੋਕਾਂ ਦੀ ਜਿਹੜੀ ਆ ਮੌਤ ਹੋਈ ਆ, 8 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਆ। ਤੇ ਉਸ ਚਰਚ ਦੇ ਉੱਤੇ ਗੋਲੀਆਂ ਚਲਾਉਣ ਵਾਲਾ ਥੋਮਸ ਜੈਕਬ ਸੈਨਫੋਰਡ 40 ਸਾਲਾਂ ਦਾ ਆ। ਉਹ ਚਰਚ ਦੇ ਵਿੱਚ ਹੀ ਆਪਣਾ ਜਿਹੜਾ ਟਰੱਕ ਆ ਚਲਾ ਕੇ ਲੈ ਗਿਆ, ਜਿਹਦੇ ਨਾਲ ਚਰਚ ਨੂੰ ਅੱਗ ਵੀ ਲੱਗ ਗਈ ਤੇ ਨਾਲ ਜਿਹੜੀ ਆ ਉਸਨੇ ਸ਼ੂਟਿੰਗ ਕਰਨੀ ਸ਼ੁਰੂ ਕਰ ਦਿੱਤੀ। FBI ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਕਹਿੰਦੇ ਪਈ ਐਕਟ ਆਫ ਟਾਰਗੇਟਡ ਜਿਹੜਾ ਵਾਇਲੈਂਸ ਹੈਗਾ ਆ। ਸੋ ਗ੍ਰੈਂਡ ਬਲੈਂਕ ਟਾਊਨਸ਼ਿਪ ਦੇ ਜੋ ਪੁਲਿਸ ਚੀਫ ਹੈਗੇ ਆ ਵਿਲੀਅਮ ਰੈਨੇ, ਉਹਨਾਂ ਨੇ ਦੱਸਿਆ ਪਈ ਹੁਣ ਇਹਨਾਂ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਵਿਕਟਮ ਨਹੀਂ ਹੈਗਾ। 4 ਜਣਿਆਂ ਦੀ ਮੌਤ, 8 ਜਣੇ ਬੁਰੀ ਤਰ੍ਹਾਂ ਫੱਟੜ ਹੈਗੇ ਆ। ਬਾਕੀਆਂ ਨੂੰ ਜਿਹੜਾ ਆ ਉਹ ਬਾਹਰ ਕੱਢ ਲਿਆ ਗਿਆ ਸੀਗਾ। ਆਫੀਸ਼ੀਅਲਸ ਨੇ ਇਹ ਕਿਹਾ ਵੀ ਜਿਹੜਾ ਚਰਚ ਆ ਉਹ ਟੋਟਲ ਲਾਸ ਆ, ਕਿਉਂਕਿ ਅੱਗ ਲੱਗ ਗਈ। ਅੱਗ ਦੇ ਨਾਲ ਬਹੁਤ ਵੱਡਾ ਪੋਰਸ਼ਨ ਚਰਚ ਦਾ ਜਿਹੜਾ ਆ ਉਹ ਸੜ ਕੇ ਸਵਾਹ ਹੋ ਗਿਆ ਹੈਗਾ ਆ। ਰਸਲ ਐਮ ਨੈਲਸਨ ਜੋ ਪ੍ਰੈਜ਼ੀਡੈਂਟ ਹੈਗੇ ਆ ਚਰਚ ਆਫ ਦਾ ਜੀਸਸ ਕ੍ਰਾਈਸਟ ਆਫ ਲੈਟਰ ਡੇ ਸੈਂਟਸ, ਉਹਨਾਂ ਨੇ ਕਿਹਾ ਵੀ 101 ਸਾਲ ਪੁਰਾਣੀ ਇਹ ਬਿਲਡਿੰਗ ਸੀ ਚਰਚ ਦੀ। 100 ਤੋਂ ਵੱਧ FBI ਦੇ ਜਿਹੜੇ ਏਜੰਟਸ ਆ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਹੋਏ ਹੈਗੇ ਆ। ਰੇਨੇ ਜਿਹੜਾ ਗਨਮੈਨ ਸੀਗਾ ਉਸਨੇ ਆਪਣਾ ਜਿਹੜਾ ਟਰੱਕ ਆ ਉਹ ਫਰੰਟ ਡੋਰ ਤੋਂ ਸਿੱਧਾ ਵਿੱਚ ਜਿਹੜਾ ਬਾੜ ਦਿੱਤਾ ਤੇ ਨਾਲ ਦੀ ਨਾਲ ਜਿਹੜਾ ਗੋਲੀਆਂ ਵੀ ਉਹ ਚਲਾਉਂਦਾ ਰਿਹਾ। ਤੇ ਇੰਨਾ ਜਿਹੜਾ ਜ਼ਾਲਮ ਬੰਦਾ ਸੀ ਤੇ ਜਿਹੜੇ ਰੱਬ ਦਾ ਨਾਮ ਲੈਣ ਗਏ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਉਸਨੇ ਚਲਾਈਆਂ ਹੈਗੀਆਂ। ਇਰਾਕ ਵਾਰ ਦਾ ਵੈਟਰਨ ਆ ਸੈਨਫੋਰਡ, ਅਕੋਰਡਿੰਗ ਟੂ ਆਫੀਸ਼ੀਅਲਸ। ਯੂਨਾਈਟਿਡ ਸਟੇਟ ਮਰੀਨ ਕੋਰਪਸ ਦੇ ਵਿੱਚ ਲਗਭਗ 4 ਸਾਲ ਉਸਨੇ ਜੌਬ ਕੀਤੀ ਹੈਗੀ ਆ ਮਰੀਨਸ। ਜੂਨ 2004 ਤੋਂ ਲੈ ਕੇ ਜੂਨ 2008 ਤੱਕ ਸਰਜੈਂਟ ਲੈਵਲ ਤੱਕ ਜਿਹੜਾ ਆ ਉਹਦਾ ਜਿਹੜਾ ਟਾਈਟਲ ਰਿਹਾ ਹੈਗਾ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਬਰੀਫ ਕੀਤਾ ਗਿਆ ਆ ਇਸ ਸ਼ੂਟਿੰਗ ਤੇ ਅੱਗ ਲੱਗਣ ਦੇ ਬਾਰੇ। ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਆ, ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਟਾਰਗੇਟਡ ਅਟੈਕ ਫਿਰ ਕ੍ਰਿਸਚੀਅਨ ਦੇ ਦੁਆਲੇ ਹੈਗਾ USA ਦੇ ਵਿੱਚ। ਇਹ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਵੀ ਜਿਹੜਾ ਗੋਲੀਆਂ ਚਲਾਉਣ ਵਾਲਾ ਟਰੱਕ ਵਿੱਚ ਮਾਰਨ ਵਾਲਾ ਉਹਦਾ ਜਿਹੜਾ ਕੀ ਧਰਮ ਸੀ ਜਾਂ ਕਿੱਥੇ ਉਹ ਬਿਲੋਂਗ ਕਰਦਾ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਪਬਲਿਕ ਨੂੰ ਪੂਰਾ ਦੱਸਦੇ ਰਹੋਗੇ ਕੀ ਕੁਝ ਅਪਡੇਟ ਹੋ ਰਹੀ ਆ ਤੇ ਅਸੀਂ ਜਿਹੜੇ ਵਿਕਟਮਸ ਆ ਉਹਨਾਂ ਦੇ ਲਈ ਪ੍ਰੇ ਕਰ ਰਹੇ ਹੈਗੇ ਆ। ਐਪੀਡੈਮਿਕ ਆਫ ਵਾਇਲੈਂਸ ਇਨ ਆਵਰ ਕੰਟਰੀ ਮਸਟ ਐਂਡ ਇਮੀਡੀਏਟਲੀ, ਟਰੰਪ ਉਹਨਾਂ ਨੇ ਇਹ ਕਿਹਾ ਹੈਗਾ ਆ। FBI ਇਸ ਦੀ ਲੀਡ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਹੈਗੀ ਆ। ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਹੈਗਾ ਆ। ਉਹਨਾਂ ਨੇ ਕਿਹਾ ਵੀ ਪੂਰਾ ਟਰੰਪ ਐਡਮਿਨਿਸਟ੍ਰੇਸ਼ਨ ਇਸ ਨੂੰ ਮੋਨੀਟਰ ਕਰ ਰਿਹਾ ਹੈਗਾ। ਮਿਸ਼ੀਗਨ ਦੀ ਗਵਰਨਰ ਗ੍ਰੈਚਨ ਵਿਟਮਰ, ਉਹਨਾਂ ਨੇ ਕਿਹਾ ਵੀ ਸਾਡਾ ਦਿਲ ਪੂਰੀ ਤਰ੍ਹਾਂ ਟੁੱਟਿਆ ਹੈਗਾ ਫॉर ਗ੍ਰੈਂਡ ਬਲੈਂਕ ਕਮਿਊਨਿਟੀ, ਜਿੱਥੇ ਇਹ ਇੰਨੀ ਜਿਹੜੀ ਮਾੜੀ ਘਟਨਾ ਆ ਉਹ ਵਾਪਰੀ ਹੈਗੀ ਆ। ਕਹਿੰਦੇ ਵੀ ਵਾਇਲੈਂਸ ਤਾਂ ਕਿਤੇ ਵੀ ਹੋਵੇ, ਸਪੈਸ਼ਲੀ ਜੇ ਧਾਰਮਿਕ ਜਗ੍ਹਾ ਤੇ ਹੋਵੇ, ਇਹ ਅਨਐਕਸੈਪਟੇਬਲ ਹੈਗੀ ਆ। ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਹੜੇ ਫਸਟ ਰਿਸਪੌਂਡਰਸ ਹੈਗੇ ਆ ਜਿਨ੍ਹਾਂ ਨੇ ਇਮੀਡੀਏਟਲੀ ਜਿਹੜਾ ਐਕਸ਼ਨ ਆ ਲਿਆ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਤੁਸੀਂ ਦੇਖੋ ਵੀ ਇੱਕ ਮਰੀਨ ਕਾਰਪ ਦੇ ਵਿੱਚ ਰਿਹਾ ਬੰਦਾ, ਫੌਜੀ ਦੇ ਦੁਆਰਾ ਇਸ ਤਰੀਕੇ ਦਾ ਜਿਹੜਾ ਕਾਂਡ ਨੂੰ ਅੰਜਾਮ ਦੇਣਾ ਬੜਾ ਹੀ ਦੁਖਦਾਈ ਜਿਹੜਾ ਇਹ ਕੰਮ ਆ। ਗ੍ਰੈਂਡ ਬਲੈਂਕ ਟਾਊਨਸ਼ਿਪ ਤੋਂ 6 ਮੀਲ ਦੂਰ ਇਹ ਉਹ ਸ਼ਹਿਰ ਜਿੱਥੇ ਤਕਰੀਬਨ 30,000 ਦੀ ਆਬਾਦੀ ਆ ਤੇ 40 ਸਾਲ ਦੇ ਇਸ ਬੰਦੇ ਨੇ ਮਿਲਟਰੀ ਬੈਕਗਰਾਊਂਡ ਦੇ ਜਿਹੜੇ ਜਿੱਥੋਂ ਇਹ ਆਉਂਦਾ ਆ ਉਹਨੇ ਇਸ ਗੋਲੀ ਕਾਂਡ ਨੂੰ ਅੰਜਾਮ ਦਿੱਤਾ। ਹਰਜੋਤ ਸਿੰਘ ਜੀ, ਪੂਰੇ ਫਿਲਮੀ ਸਟਾਈਲ ਵਾਲਾ ਗੱਲ ਨਾ ਵੀ ਗੱਡੀ ਜਿਹੜੀ ਉਹ ਅੰਦਰ ਭੰਨ ਕੇ ਜਾਣਾ, ਗੋਲੀ ਚਲਾਉਂਦੇ ਹੋਏ ਜਾਣਾ, ਫਿਰ ਉੱਥੇ ਅੱਗ ਜਿਹੜੀ ਉਹ ਲੱਗ ਜਾਣੀ। ਸੋ ਲੇਟਲੀ ਆਪਾਂ ਦੇਖ ਰਹੇ ਹਾਂ ਵੀ ਵਾਇਲੈਂਸ ਜਿਹੜੀ ਉਹ ਵਧੀ ਹੋਈ ਆ। ਟਰੰਪ ਹੋਣਾ ਨੇ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਸ ਪਾਸੇ ਵੱਲ ਨੂੰ ਹੀ ਕੀਤਾ ਵੀ ਇਹ ਐਪੀਡੈਮਿਕ ਫੈਲੀ ਹੋਈ ਆ, ਪਰ ਇਸ ਦੀ ਜੜ ਕਿਹੜੀ ਆ ਉਹ ਹੁਣ ਕੌਣ ਇਸ ਦੇ ਵੱਲ ਨੂੰ ਜਿਹੜੀ ਉਹ ਗੱਲ ਕਰੂਗਾ। ਜੇ ਇਮੀਗ੍ਰੈਂਟ ਹੁੰਦਾ ਤੇ ਉਹਨਾਂ ਨੇ ਇਮੀਗ੍ਰੈਂਟ ਨੂੰ ਜੜ ਜਿਹੜਾ ਬਣਾ ਦੇਣਾ ਸੀਗਾ, ਤੇ ਪਰ ਹੁਣ ਸ਼ਾਇਦ ਕੋਈ ਹੋਰ ਮਸਲਾ ਹੋਊਗਾ। ਪਰ ਇਹ ਆ ਵੀ ਇਹਦੇ ਵਿੱਚ ਉਹ ਜ਼ਰੂਰ ਕਹਿ ਰਹੇ ਆ ਵੀ ਧਰਮ ਦੇ ਉੱਤੇ ਜਿਹੜਾ ਵਾਰ ਆ ਇਸ ਦੇ ਵਿੱਚ ਇਹਨਾਂ ਨੇ ਕੀਤਾ। 2007 ਦੇ ਵਿੱਚ ਹਰਜੋਤ ਸਿੰਘ 2024 ਦੇ ਵਿੱਚ ਮਰੀਨ ਕਾਰਪ ਚ ਨੇ ਜਿਹੜਾ ਉਹ ਜੁਆਇਨ ਕੀਤਾ ਸੀ। ਫਿਰ 2007 ਦੇ ਵਿੱਚ 7 ਮਹੀਨੇ ਇਰਾਕੀ ਫਰੀਡਮ ਆਪਰੇਸ਼ਨ ਜਿਹੜਾ ਆ ਉਸ ਦੇ ਵਿੱਚ ਲਾ ਕੇ ਆਇਆ। ਇਸ ਤੇ ਜਿਹੜੇ ਦਸਤਾਵੇਜ਼ ਆ ਹਿਸਟਰੀ ਦੇ ਕੰਮ ਕੀਤੇ ਦੇ ਉਹ ਸਾਰਾ ਕੁਛ ਜਿਹੜਾ ਉਹ ਦੱਸ ਰਿਹਾ ਆ। ਸੋ ਥੋਮਸ ਜੇਕਬ ਸੈਨਫੋਰਡ
ਇਹਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਉਹ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਆ 2020 ਦੇ ਵਿੱਚ ਜਦੋਂ ਟਰੰਪ ਹੁਣੀ ਇਲੈਕਸ਼ਨ ਰਨ ਕਰ ਰਹੇ ਸੀ, ਉਹਨਾਂ ਦਾ ਸਪੋਰਟਰ ਵੀ ਜਿਹੜਾ ਨਜ਼ਰ ਆ ਰਿਹਾ, ਉਹਨਾਂ ਦੀਆਂ ਸਪੋਰਟ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ, ਜਿਹੜੀਆਂ ਉਹ ਕੁਝ ਵੀ ਫੋਟੋਜ਼ ਆ ਉਹ ਉਸ ਦੀਆਂ ਸਾਹਮਣੇ ਜਿਹੜੀਆਂ ਉਹ ਹੈਗੀਆਂ ਆ। ਸੋ ਇਹ ਬੰਦਾ ਹੈ ਕੌਣ ਸੀਗਾ, ਕਿੱਦਾਂ ਸੀਗਾ, ਇਹਦੀ ਕੋਈ ਸੋਚ ਦੇ ਵਿੱਚ ਬਦਲਾਅ ਆਇਆ ਸੀਗਾ, ਜਾਂ ਇਹਨੇ ਕੀ ਇਸ ਦੇ ਪਿੱਛੇ ਕਾਰਨ ਜਿਹੜਾ ਹੋ ਰਿਹਾ। ਹਰਜੋਤ ਸਿੰਘ ਜੀ ਇਦਾਂ ਹੀ ਹੋਇਆ ਸੀ, ਉਹ ਮਾਈਕਲ ਵੇਡ ਨਾਂ ਦਾ ਜਿਹੜਾ ਅੱਤਵਾਦੀ ਜਿਸ ਨੇ ਜਿਹੜੇ ਆ ਓਕ ਕ੍ਰੀਕ ਵਿਸਕੌਨਸਨ ਦੇ ਵਿੱਚ ਜਿਹੜੇ ਗੋਲੀकांड ਨੂੰ ਜਿਹੜਾ ਉਹ ਅੰਜਾਮ ਦਿੱਤਾ ਸੀ, ਉਹਦੇ ਵਿੱਚ ਤਾਂ ਵਾਈਟ ਸੁਪਰੀਮੇਸਿਸਟ ਹੇਟ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਉਹ ਗੱਲ ਜਿਹੜੀ ਉਹ ਸੀਗੀ। ਇਹਦੀ ਆਰਟੀਕਲ 'ਚ ਇਹ ਵੀ ਪਤਾ ਲੱਗਦਾ ਹਰਜੋਤ ਸਿੰਘ ਜੀ, ਇਸ ਦਾ ਜਿਹੜਾ ਗ੍ਰੈਂਡਫਾਦਰ ਆ ਉਹਨੇ ਨੇਵੀ 'ਚ ਸਰਵ ਕੀਤਾ ਸੀ, ਇਸ ਦਾ ਜਿਹੜਾ ਅੰਕਲ ਆ ਉਸਨੇ ਮਰੀਨ 'ਚ ਸਰਵ ਕੀਤਾ ਸੀ। ਵਰਲਡ ਵਾਰ ਜਿਹੜੀਆਂ ਦੋਨੋਂ ਹੀ ਵਰਲਡ ਵਾਰ ਆ 2 ਦੇ ਵਿੱਚ ਉਹਨਾਂ ਦੋਨਾਂ ਨੇ ਸਰਵ ਜਿਹੜਾ ਉਹ ਕੀਤਾ ਸੀਗਾ। ਸੋ ਜਿਹੜਾ ਇਹਦੇ ਬਾਰੇ ਜਿਹੜਾ ਉਹ ਪਤਾ ਲੱਗ ਰਿਹਾ। ਉਹਦੇ ਪਿਓ ਦੀ ਇੱਕ ਜਿਹੜੀ ਵਾਇਸਮੇਲ ਆ, ਉਹਦਾ ਕੋਟ ਆ ਸਾਹਮਣੇ ਵੀ, ਕਹਿੰਦੇ ਵੀ ਜੇਕਸ ਗੋਇੰਗ ਵੋਲੰਟਰੀਲੀ ਪਲਾਨਸ ਔਨ ਰਿਟਰਨਿੰਗ ਟੂ ਹਿਸ ਕਮਿਊਨਿਟੀ ਵੈਨ ਹਿਸ ਸਰਵਿਸ ਇਜ਼ ਓਵਰ, ਵੀ ਆਰ ਪ੍ਰਾਊਡ ਆਫ ਹਿਮ। ਇਹ ਉਹਦੇ ਪਿਓ ਦਾ ਕਹਿਣਾ ਆ ਇਸ ਜਿਹੜੇ ਬੰਦੇ ਦੇ ਬਾਰੇ। ਉਹਨਾਂ ਨੂੰ ਨਹੀਂ ਸੀ ਪਤਾ ਵੀ ਇਸ ਬੰਦੇ ਨੇ ਕੋਈ ਅਜਿਹਾ ਕਾਂਡ ਜਿਹੜਾ ਉਹ ਕਰ ਦੇਣਾ ਹੈਗਾ ਆ। ਸੋ ਮਿਸ਼ੀਗਨ ਦੇ ਵਿੱਚ ਇਹ ਇੱਕ ਗੋਲੀकांड ਤੇ ਜਿਹੜੀ ਅਗਜਣੀ ਜਿਹੜੀ ਉਹ ਵਾਪਰੀ ਹੈਗੀ ਆ। ਸੋ ਬੜੀ ਅਫਸੋਸ ਵਾਲੀ ਗੱਲ ਆ ਵੀ ਇਦਾਂ ਦੀਆਂ ਘਟਨਾਵਾਂ ਬਾਰ-ਬਾਰ ਅਮਰੀਕਾ ਦੇ ਵਿੱਚ ਜਿਹੜੀਆਂ ਉਹ ਵਾਪਰ ਰਹੀਆਂ ਆ। ਉਦਾਂ ਹਰਜੋਤ ਸਿੰਘ ਜੀ ਸੇਮ ਥਿੰਗ ਹੀ ਆ। ਇਹ ਹੁਣ ਚਰਚਾ ਜਿਹੜੇ ਨਿਸ਼ਾਨੇ ਦੇ ਉੱਤੇ ਆ, ਪਹਿਲੋਂ ਸਕੂਲ ਕਿੰਨੇ ਨਿਸ਼ਾਨੇ ਦੇ ਉੱਤੇ ਜਿਹੜੇ ਉਹ ਰਹੇ ਆ, ਕਿੰਨੇ ਨਿਆਣੇ ਜਿਹੜੇ ਆਲਰੇਡੀ ਮਰ ਚੁੱਕੇ ਆ। ਇਹ ਜਿਹੜੀ ਐਪੀਡੈਮਿਕ ਜਾਂ ਇਹ ਪੈਂਡੈਮਿਕ ਤਾਂ ਚਿਰਦੀ ਹੋਈ ਜਿਹੜੀ ਹੁਣ ਅਮਰੀਕਾ ਦੇ ਵਿੱਚ ਫੈਲੀ ਹੋਈ ਆ। ਇਸ ਨੂੰ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਫੈਲਿਆ, ਜਿਹੜਾ ਅੱਗੇ ਕਿਸ ਤਰੀਕੇ ਵੱਲ ਦੇ ਨਾਲ ਅੱਗੇ ਜਿਹੜਾ ਉਸ ਦੇ ਵਿੱਚ ਵੱਧਦੇ ਆ। ਪਰ ਰੌਲਾ ਰੱਪਾ ਪੈਣਾ ਆ ਹਰਜੋਤ ਸਿੰਘ ਜੀ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਇਦਾਂ ਦੀ ਵਾਇਲੈਂਸ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਉਹ ਸ਼ਾਂਤੀ ਅਗਲੇ ਜਿਹੜੇ ਆ ਕਹਿ ਲਓ ਵੀ ਦੁਬਾਰਾ ਕੋਈ ਅਜਿਹੇ ਇਨਸੀਡੈਂਟ ਤੱਕ ਫਿਰ ਇਹੀ ਕੁਛ ਜਿਹੜੀਆਂ ਉਹ ਚਰਚਾਵਾਂ ਚੱਲਦੀਆਂ ਰਹਿੰਦੀਆਂ। ਜੀ, ਅਗਲੀ ਖਬਰ ਵੱਲ ਚਲੀਏ ਤੇ ਜੋ ਸ਼ਟਡਾਊਨ ਨੂੰ ਲੈ ਕੇ ਹੈਗੇ ਆ, ਫੈਡਰਲ ਬੈਨੀਫਿਟਸ ਤਾਂ ਕਿਹੜੀਆਂ ਸਰਵਿਸਿਜ਼ ਕੰਟੀਨਿਊ ਰਹੂਗੀਆਂ ਜੇ ਗਵਰਨਮੈਂਟ ਸ਼ਟਡਾਊਨ ਹੁੰਦੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਹੋਣੀ ਜੋ ਡੈਮੋਕ੍ਰੈਟਿਕ ਪਾਰਟੀ ਦੇ ਲੀਡਰਸ ਹੈਗੇ ਆ, ਚੱਕ ਸ਼ੂਮਰ, ਜੈਫਰੀ, ਉਹਨਾਂ ਦੇ ਨਾਲ ਮਿਲਣ ਜਾ ਰਹੇ ਆ। ਪਰ ਲੱਗਦਾ ਨਹੀਂ ਵੀ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਸਿਰੇ ਚੜੂਗੀ। ਸੋ ਉਹਨੂੰ ਦੇਖਦੇ ਹੋਏ ਜੇ ਕੱਲ ਸ਼ਾਮ ਤੱਕ ਕੱਲ ਰਾਤ ਤੱਕ ਜਿਹੜੀ ਆ ਡੀਲ ਕੋਈ ਨਹੀਂ ਬਣਦੀ ਹੈਗੀ, ਗਵਰਨਮੈਂਟ ਆਊਟ ਆਫ ਫੰਡਿੰਗ ਹੋ ਜਾਊਗੀ। ਸੋ ਗਵਰਨਮੈਂਟ ਦੇ ਬਹੁਤ ਸਾਰੇ ਜਿਹੜੇ ਆਫਿਸਿਸ ਆ ਉਹ ਸ਼ਟ ਡਾਊਨ ਹੋ ਜਾਣਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਗੇ ਕਿਹਾ ਵੀ ਜੇ ਸ਼ਟ ਡਾਊਨ ਹੁੰਦੇ ਆ, ਸਾਡੇ ਕੋਲ ਲੇ ਆਫ ਕਰਨ ਦਾ, ਹੋਰ ਲੋਕਾਂ ਨੂੰ ਕੱਢਣ ਦਾ ਜਿਹੜਾ ਮੌਕਾ ਮਿਲਦਾ ਹੈਗਾ ਆ। ਸੋਸ਼ਲ ਸਿਕਿਉਰਿਟੀ ਮੈਂਡੇਟਰੀ ਗਿਣੀ ਜਾਂਦੀ ਆ ਤੇ ਇਹਦੇ ਤੇ ਕਿਸੇ ਤਰ੍ਹਾਂ ਦਾ ਇਫੈਕਟ ਨਹੀਂ ਪੈਣਾ ਚਾਹੇ ਗਵਰਨਮੈਂਟ ਸ਼ਟ ਡਾਊਨ ਹੋ ਜਾਏ। ਬਹੁਤ ਸਾਰੇ ਬਜ਼ੁਰਗਾਂ ਨੂੰ ਜਿਹੜੀ ਸੋਸ਼ਲ ਸਿਕਿਉਰਿਟੀ ਮਿਲਦੀ ਆ, ਮੈਡੀਕੇਅਰ ਬੈਨੀਫਿਟਸ ਵੀ ਬਜ਼ੁਰਗਾਂ ਨੂੰ ਜਿਹੜੇ ਮਿਲਦੇ ਆ, ਉਹ ਕਿਸੇ ਤਰ੍ਹਾਂ ਦੀ ਇੰਟਰਪਸ਼ਨ ਉਹਦੇ ਵਿੱਚ ਨਹੀਂ ਹੋਊਗੀ ਕਿਉਂਕਿ ਗਵਰਨਮੈਂਟ ਦੇ ਕੋਲ ਇਨਫ ਮਨੀ ਆ ਫॉर ਮੈਡੀਕੇਡ ਤੇ ਪਹਿਲੇ ਕੁਆਟਰ ਦਾ ਜਿਹੜਾ ਫਿਸਕਲ ਈਅਰ ਦਾ ਉਹ ਮੈਡੀਕੇਅਰ ਸਰਵਿਸਿਜ਼ ਨੂੰ ਫੰਡ ਕਰਨ ਦੇ ਲਈ। ਸਨੈਪ ਪ੍ਰੋਗਰਾਮ ਜਿਹੜਾ ਬੈਨੀਫਿਟ ਦਿੰਦਾ ਹੈਗਾ 42 ਮਿਲੀਅਨ ਲੋਕਾਂ ਨੂੰ, ਉਹਦੇ ਤੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਡਿਸਟਰਪਸ਼ਨ ਨਹੀਂ ਹੋਊਗੀ। ਸਪੋਕਸਪਰਸਨ ਜੋ ਐਗਰੀਕਲਚਰ ਡਿਪਾਰਟਮੈਂਟ ਜੋ ਐਡਮਿਨਿਸਟਰ ਕਰਦੇ ਹੈਗੇ ਸਨੈਪ, ਉਹਨਾਂ ਨੇ ਇਹ ਕਿਹਾ ਵੀ USDA ਪੂਰੀ ਤਰ੍ਹਾਂ ਪ੍ਰੀਪੇਅਰਡ ਹੈਗੀ ਆ ਵੀ ਕਿਸ ਤਰ੍ਹਾਂ ਇਸ ਨੂੰ ਹੈਂਡਲ ਕਰਨਾ ਹੈਗਾ ਆ। ਤੇ ਕਈ ਜਿਹੜੇ ਹੋਰ ਫੈਡਰਲ ਪ੍ਰੋਗਰਾਮ ਆ ਉਹ ਐਂਡ ਹੋਣਗੇ ਜਿਹਦੇ ਵਿੱਚ ਇੰਸਪੈਕਸ਼ਨ ਹੁੰਦੀਆਂ ਕਈਆਂ ਦੀਆਂ, ਕੈਮੀਕਲ ਫੈਕਟਰੀਜ਼, ਪਾਵਰ ਪਲਾਂਟ, ਆਇਲ ਰਿਫਾਈਨਰੀਜ਼, ਵਾਟਰ ਟਰੀਟਮੈਂਟ ਪਲਾਂਟਸ, ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਜੋ ਲੋਨ ਦਿੰਦਾ ਹੈਗਾ ਡਿਜ਼ਾਸਟਰ ਪ੍ਰੀਪੇਅਰਡਨੈਸ ਲਈ, ਉਹ ਵੀ ਬੰਦ ਹੋਊਗਾ। ਹੈਡ ਸਟਾਰਟ ਇੱਕ ਪ੍ਰੋਗਰਾਮ ਹੈਗਾ ਲੋ ਇਨਕਮ ਚਿਲਡਰਨਸ ਦੇ ਲਈ, ਉਹਦੇ ਕਿਸੇ ਤਰ੍ਹਾਂ ਦਾ ਮੇਜਰ ਨਹੀਂ ਅਸਰ ਪਊਗਾ, ਪਰ ਕਈ ਜਿਹੜੇ EMPLOYEES ਹੈਗੇ ਆ ਉਹ ਛੁੱਟੀ ਤੇ ਹੋਣਗੇ। ਸੋ ਓਵਰਆਲ ਕਾਫੀ ਵੱਡਾ ਅਸਰ ਪਊਗਾ। ਪੋਸਟਲ ਸਰਵਿਸ ਡਿਲੀਵਰ ਕਰਦੀ ਰਹੂਗੀ ਮੇਲ ਐਜ਼ ਯੂਜ਼ੁਅਲ ਕਹਿੰਦੇ ਹੋਊਗੇ। ਨੈਸ਼ਨਲ ਪਾਰਕ ਡੇ ਜਿਹੜਾ ਹੈਗਾ ਆ, ਨੈਸ਼ਨਲ ਪਾਰਕਸ ਉਹ ਸਟੇ ਓਪਨ ਰਹਿਣਗੇ। ਸਮਿਥਸੋਨੀਅਨ ਮਿਊਜ਼ੀਅਮ ਓਪਨ ਰਹੂਗੀ। ਪਾਸਪੋਰਟ ਬਣਾ ਸਕਦੇ ਜਾਂ ਨਹੀਂ, ਕਹਿੰਦੇ ਪਈ ਇਹ ਚੱਲਦਾ ਰਹੂਗਾ ਕੰਮ ਕਿਉਂਕਿ ਪੋਸਟ ਆਫਿਸ ਖੁੱਲੇ ਹੈਗੇ ਆ, ਪਰ ਬਾਕੀ ਜਿਹੜੇ ਗਵਰਨਮੈਂਟ ਦੇ ਆਫਿਸਿਸ ਆ ਉਹ ਬੰਦ ਰਹਿਣਗੇ।
ਬਿਲਕੁਲ ਹਾਲ ਦੀ ਘੜੀ ਹਰਜੋਤ ਸਿੰਘ ਜੀ ਅੱਜ ਤੇ ਕੱਲ ਦਾ ਦਿਨ ਜਿਹੜਾ ਬਚਿਆ ਆ ਪਰ ਇਸ ਵਾਰ ਘੱਟ ਲੱਗ ਰਹੇ ਆ ਚਾਂਸ ਵੀ ਇਸ ਤਰੀਕੇ ਦੇ ਨਾਲ ਵੀ ਇਹ ਘੱਟ ਚਾਂਸ ਆ ਵੀ ਸਰਕਾਰ ਜਿਹੜੀ ਉਹ ਬਚ ਜਾਊਗੀ। ਬਾਕੀ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ। ਉਦਾਂ ਇਹ ਜਿਹੜਾ ਡਾਂਸ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਰ ਸਾਲ ਇਸ ਵਕਤ ਦੇ ਵਿੱਚ ਆ ਕੇ ਇਹਨਾਂ ਨੇ ਇਹ ਨਾਚ ਗਾਣਾ ਇਹ ਕਰਨਾ ਹੀ ਕਰਨਾ ਹੁੰਦਾ। ਸਾਨੂੰ ਆਹ ਚਾਹੀਦਾ, ਸਾਨੂੰ ਆਹ ਚਾਹੀਦਾ ਤੇ ਆਮ ਲੋਕਾਂ ਦੀਆਂ ਭਾਵੇਂ ਸਰਵਿਸਿਜ਼ ਜਿੰਨੀਆਂ ਮਰਜ਼ੀ ਜਿਹੜੀ ਉਹ ਬੰਦ ਹੋਈ ਜਾਣ, ਉਹਨਾਂ ਨੂੰ ਕੋਈ ਮਤਲਬ ਨਹੀਂ। ਹਰ ਇੱਕ ਨੇ ਆਪਣੇ ਜਿਹੜੇ ਪੋਲੀਟੀਕਲ ਬਰਾਉਨੀ ਪੁਆਇੰਟਸ ਆ ਉਹ ਬਣਾਉਣੇ ਆ। ਉਹਨਾਂ ਵਿੱਚ ਦੋਨੋਂ ਹੀ ਜਿਹੜੀਆਂ ਪਾਰਟੀਆਂ ਇੱਕੋ ਜਿਹੀਆਂ ਹੀ ਆ, ਕੋਈ ਦੋ ਧੋਤੀ ਨਹੀਂ ਉਹਨਾਂ 'ਚ। ਇੱਕੋ ਹੀ ਜਿਹੜੇ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਹੈਗੀ ਆ। ਪ੍ਰੈਸ਼ਰ ਪਰ ਜਿਹੜਾ ਹਰਜੋਤ ਸਿੰਘ ਜੀ ਬਣ ਰਿਹਾ ਆ ਵੀ ਪਾਰਟੀਆਂ ਦੇ ਉੱਤੇ, ਸਰਕਾਰ ਦੇ ਉੱਤੇ ਵੀ ਸ਼ਟਡਾਊਨ ਦੇ ਵਿੱਚ ਕੀ ਹੋਊਗਾ। ਇਕਨੋਮਿਕਲੀ ਹਾਲਾਤ ਸਭ ਨੂੰ ਪਤਾ ਵੀ ਕਿਸ ਪਾਸੇ ਵੱਲ ਨੂੰ ਜਿਹੜੇ ਉਹ ਚੱਲ ਰਹੇ ਆ ਤੇ ਉਹਦੇ ਵਿੱਚੋਂ ਸ਼ਟਡਾਊਨ ਦਾ ਵਿੱਚ ਘਿਓ ਪਾ ਦਿਓ ਤਾਂ ਫਿਰ ਉਹਦੇ ਨਾਲ ਜਿਹੜਾ ਕਹਿ ਲਓ ਵੀ ਹਾਲਾਤ ਮਾੜੇ ਜਿਹੜੇ ਉਹ ਲੋਕਾਂ ਨੂੰ ਫੀਲ ਜਿਹੜਾ ਉਹ ਹੋਣਾ ਸ਼ੁਰੂ ਹੋ ਸਕਦਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਸਾਹਮਣੇ ਜਿਹੜੀ ਉਹ ਬਣੀ ਆ। ਸੋ ਗਵਰਨਮੈਂਟ ਸ਼ਟਡਾਊਨ ਲੂਮਿੰਗ ਆ। 2 ਦਿਨ ਜਿਹੜੇ ਆਪਣੇ ਕੋਲ ਬਚੇ ਆ। ਸੋ ਦੇਖਦੇ ਹਾਂ ਵੀ ਕੈਪੀਟਲ ਹਿੱਲ ਦੇ ਉੱਤੇ ਇਹ ਦੋਨੋਂ ਧਿਰਾਂ ਕੋਈ ਆਪਸ ਦੇ ਵਿੱਚ ਸਮਝੌਤਾ ਕਰਦੀਆਂ ਆ ਜਾਂ ਨਹੀਂ। ਹਰਜੋਤ ਸਿੰਘ ਜੀ ਅਗਲੀ ਜਿਹੜੀ ਆ ਨਾ ਬੜੀ ਇੱਕ ਜਿਹੜੀ ਗੱਲ ਆ ਨਾ ਬੜੇ ਚਿਰ ਤੋਂ ਗੱਲ ਇਹ ਹੁੰਦੀ ਆ ਰਹੀ ਹੈ, ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਗੱਲਬਾਤ ਆ। ਯੂਐਸ ਨੇ ਚੇਤਾਵਨੀ ਦੇ ਦਿੱਤੀ ਹੈ 2-3 ਦਿਨ ਪਹਿਲਾਂ ਦੀ ਜਿਹੜੀ ਇਹ ਖਬਰ ਆ। ਯੂਐਸਜੀਐਸ ਨੇ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਆ। ਕਹਿੰਦੇ ਵੀ ਭਾਈ ਜਿਹੜੇ ਲੋਕ ਸਪਾਂਸਰਸ਼ਿਪਾਂ ਦਿੰਦੇ ਆ ਨਾ ਉਹ ਹੁਣ ਜਿਹੜਾ ਕੈੜੇ ਹੋ ਜਾਣ। ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਖਬਰ ਆ। ਰੀਜ਼ਨ ਕੀ ਆ ਵੀ ਇਹਦੇ ਵਿੱਚ ਗ੍ਰੀਨ ਕਾਰਡ ਹੋਲਡਰ, ਸਿਟੀਜ਼ਨ ਸਾਰੇ ਹੀ ਜਾਣੇ ਇਹਦੇ ਵਿੱਚ ਨਾਲ ਇਨਕਲੂਡਡ ਆ। ਸੋ ਇਹ ਨਾ ਬੰਦਾ ਸੋਚਿਓ ਵੀ ਹਾਂ ਜੀ ਉਹ ਉਹਨਾਂ ਦੇ ਉੱਤੇ ਦੂਜਿਆਂ ਦੇ ਉੱਤੇ ਅਸਰ ਆ। ਉਹਨਾਂ ਦਾ ਸਿੱਧਾ 2 ਟੁਕ ਜਿਹੜਾ ਉਹ ਗੱਲ ਆ। ਕਹਿੰਦੇ ਵੀ ਟੇਕ ਰਿਸਪੌਂਸਿਬਿਲਟੀ ਔਰ ਫੇਸ ਫਾਈਨ। USCIS ਨੇ ਇਹ ਜਿਹੜੀ ਆ ਉਹ ਹੁਣ ਜਿਹੜੀ ਉਹ ਦੱਸ ਦਿੱਤੀ। ਇਸ ਤੋਂ ਪਹਿਲਾਂ ਜਿਹੜੇ 55 ਮਿਲੀਅਨ US ਵੀਜ਼ਾ ਹੋਲਡਰ ਆ ਉਹਨਾਂ ਨੂੰ ਕਿਹਾ ਸੀਗਾ ਵੀ ਤੁਹਾਡੀ ਅਸੀਂ ਵੈਟਿੰਗ ਜਿਹੜੀ ਆ ਉਹ ਜਿਹੜਾ ਜ਼ਿਆਦਾ ਚੱਜ ਦੇ ਨਾਲ ਕਰਨੀ ਆ, ਡੀਪਲੀ ਜਿਹੜੀ ਉਹ ਕਰਨੀ ਆ। ਤੇ ਅੱਜ ਥੋੜੇ ਦਿਨ ਪਹਿਲਾਂ ਜਿਹੜਾ USCIS ਆ ਉਹਨਾਂ ਨੇ ਇਹ ਜਿਹੜਾ ਉਹ ਕਹਿ ਦਿੱਤਾ ਆ ਮਾਈਗ੍ਰੈਂਟ ਸਪਾਂਸਰਸ ਨੂੰ ਵੀ ਭਾਈ ਆਪਣਾ ਟੈਬ ਪੇ ਕਰੋ ਨਾ। ਜਿਨ੍ਹਾਂ ਦਾ ਤੁਸੀਂ ਇਹ ਕਿਹਾ ਸੀ ਨਾ ਸਪਾਂਸਰਸ਼ਿਪ ਭਰਨ ਲੱਗਿਆ ਜਦੋਂ ਫਾਰਮ ਭਰਦੇ ਆ ਵੀ ਹਾਂ ਇਹ ਪਰਿਵਾਰ ਦੀ ਜਾਂ ਇਹਨਾਂ ਦੀ ਜ਼ਿੰਮੇਵਾਰੀ ਸਾਡੇ ਸਿਰ ਤੇ ਆ, ਇਹ ਆ ਕੇ ਪਬਲਿਕ ਚਾਰਜ ਨਹੀਂ ਲੈਣਗੇ, ਇਹ ਸਰਕਾਰ ਦੇ ਉੱਤੇ ਜਿਹੜਾ ਭਾਰ ਨਹੀਂ ਪੈਣਗੇ। ਉਹਨਾਂ ਨੇ ਕਿਹਾ ਵੀ ਭਾਈ ਜਾਂ ਤਾਂ ਹੁਣ ਰਿਸਪੌਂਸਿਬਿਲਟੀ ਚੱਕੋ ਨਹੀਂ ਤਾਂ ਤੁਹਾਡੇ ਤੇ ਫਾਈਨ, ਲਾਸੂਟ ਤੇ ਇੱਥੋਂ ਤੱਕ ਕਿ ਜਿਹੜਾ ਆ ਪ੍ਰੋਸੀਕਿਊਸ਼ਨ ਵੀ ਕਰਾਂਗੇ, ਤੁਹਾਡੇ ਮਗਰ ਵੀ ਜਿਹੜਾ ਹੋ ਆਵਾਂਗੇ। ਸੋ ਜਿਨ੍ਹਾਂ ਨੇ ਰਿਸ਼ਤੇਦਾਰ, ਦੋਸਤ ਮਿੱਤਰ ਉਹ ਸੱਦੇ ਆ। ਸੋ ਹੁਣ ਹਰਜੋਤ ਸਿੰਘ ਜੀ ਵਕਤ ਲੱਗਦਾ ਇਦਾਂ ਦਾ ਆਉਣਾ ਆ ਵੀ ਪਰਿਵਾਰ ਵੀ ਜਿਹੜੇ ਉਹ ਦੋ ਫੜ ਹੋਣੇ ਸ਼ੁਰੂ ਹੋ ਸਕਦੇ ਆ। ਕਾਰਨ ਇਹਦੇ ਵਿੱਚ ਸਿੰਪਲ ਹੀ ਆ। ਉਹਨਾਂ ਨੇ ਕਹਿਣਾ ਵੀ ਹਾਂ ਭਾਈ ਅਮਰੀਕਾ ਨੇ ਤੇ ਕਹਿਣਾ ਦੇਖੋ ਤੁਹਾਡੇ ਸਾਈਨ ਹੋਏ ਆ, ਜਿਹੜੀ ਸਪਾਂਸਰਸ਼ਿਪ ਲੈਟਰ ਹੁੰਦੀ ਹੈ, ਜਿਹੜਾ ਫਾਰਮ ਹੁੰਦਾ ਆ ਵੀ ਉਹਦੇ ਤਹਿਤ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਆ ਜਿਹੜੇ EBT ਜਿਹੜੇ ਓਬਾਮਾ ਵਾਲਾ ਫੋਨ ਤੇ ਹੋਰ ਪਤਾ ਨਹੀਂ ਵੱਖ-ਵੱਖ ਮੈਡੀਕਲ ਤੇ ਹੋਰ ਜਿਹੜੀਆਂ ਸਹੂਲਤਾਂ ਲੈਂਦੇ ਸੀਗੇ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਉਹ ਰਗੜਾ ਜਿਹੜਾ ਉਹ ਫਿਰ ਸਕਦਾ ਆ। ਸੋ USCIS ਨੇ ਇਸ ਦੇ ਬਾਬਤ ਜਿਹੜੀ ਉਹ ਜਾਣਕਾਰੀ ਦਿੱਤੀ ਆ। US ਨੇ ਵਾਰਨ ਕਰ ਦਿੱਤਾ ਆ ਮਾਈਗ੍ਰੈਂਟ ਸਪਾਂਸਰਸ ਨੂੰ, ਰਿਸਪੌਂਸਿਬਿਲਟੀ ਚੱਕੋ ਨਹੀਂ ਤਾਂ ਫਾਈਨ, ਲਾਸੂਟ ਤੇ ਜਿਹੜੀ ਪ੍ਰੋਸੀਕਿਊਸ਼ਨ ਆ ਅਦਾਲਤੀ ਕਾਰਵਾਈ ਦੇ ਜਿਹੜੇ ਉਹ ਤੁਸੀਂ ਜਾਰੀ ਜਿਹੜੇ ਰਹੋ। USCIS ਦਾ ਜਿਹੜਾ ਮੈਮੋ ਆ ਉਹਨਾਂ ਨੇ ਕਿਹਾ ਜਿਹੜੇ ਉਹ ਅਮਰੀਕਨ ਸਿਟੀਜ਼ਨ ਜਿਹੜੇ ਸਪਾਂਸਰ ਕਰਦੇ ਨੇ ਮਾਈਗ੍ਰੈਂਟਸ ਨੂੰ ਉਹ ਐਂਡ ਅਪ ਜਿਹੜੇ ਖਾਸ ਕਰਕੇ ਉਹ ਮਾਈਗ੍ਰੈਂਟਸ ਜਿਹੜੇ ਕਿ ਟੈਕਸ ਪੇਅਰ ਫੰਡਡ ਬੈਨੀਫਿਟ ਚੱਕਦੇ ਨੇ, ਚਾਹੇ ਉਹ ਫੂਡ ਸਟੈਂਪ ਆ, ਹਾਊਸਿੰਗ ਅਸਿਸਟੈਂਸ ਆ, ਉਹ ਫਾਈਨੈਂਸ਼ੀਅਲੀ ਲਾਇਬਲ ਆ ਤੇ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰजेस ਤੱਕ ਵੀ ਜਿਹੜੇ ਉਹ ਲੱਗ ਸਕਦੇ ਆ। USCIS ਦੇ ਜਿਹੜੇ ਸਪੋਕਸਮੈਨ ਮੈਥਿਊ ਟ੍ਰੈਗਸਰ ਉਹਨਾਂ ਨੇ ਜਿਹੜਾ ਇਹ ਹੁਣ ਐਲਾਨ ਕੀਤਾ ਆ। ਕਹਿੰਦੇ ਵੀ ਇਹ ਕਰੂਸ਼ਲ ਆ ਸਪਾਂਸਰਸ ਦੇ ਲਈ ਤੇ ਏਲੀਅਨਸ ਦੇ ਲਈ ਵੀ ਆਪਣੀ ਜਿਹੜੀ ਫਿਜ਼ੀਕਲ ਰਿਸਪੌਂਸਿਬਿਲਟੀ ਆ, ਓਬਲੀਗੇਸ਼ਨ ਆ ਵੀ ਉਹ ਆਪਣੀ ਪੂਰੀ ਕਰੋ
ਨਹੀਂ ਤਾਂ ਜਿਹੜਾ ਫਾਈਨੈਂਸ਼ੀਅਲ ਬਰਡਨਸ ਜਿਹੜੇ ਤੁਸੀਂ ਪੁਸ਼ ਕਰ ਰਹੇ ਆ ਅਮਰੀਕਾ ਦੇ ਉੱਤੇ, ਅਮਰੀਕਨ ਟੈਕਸਪੇਅਰ ਦੇ ਉੱਤੇ ਜਿਹੜਾ ਉਹ ਪਾ ਰਹੇ ਆ, ਉਹ ਟੋਟਲੀ ਗਲਤ ਆ। ਅਮਰੀਕਨ ਟੈਕਸਪੇਅਰ ਕਹਿੰਦੇ ਵੀ ਉਹਨਾਂ ਨੂੰ ਸਬਸਿਡਾਈਜ਼ ਨਹੀਂ ਕਰਨਾ ਪੈਣਾ ਚਾਹੀਦਾ ਏਲੀਅਨਸ ਨੂੰ, ਜਿਨ੍ਹਾਂ ਦੇ ਲਈ ਫਾਈਨੈਂਸ਼ੀਅਲ ਸਪਾਂਸਰਸ ਤੁਸੀਂ ਆਲਰੇਡੀ ਪ੍ਰੋਮਿਸ ਕੀਤੇ ਹੈਗੇ ਆ। ਡੇਲੀ ਕਾਲਰ ਨਿਊਜ਼ ਫਾਊਂਡੇਸ਼ਨ ਦੇ ਨਾਲ ਗੱਲਬਾਤ ਦੇ ਦੌਰਾਨ USCIS ਦੇ ਜਿਹੜੇ ਸਪੋਕਸਪਰਸਨ ਆ, ਉਹਨਾਂ ਨੇ ਇਹ ਜਿਹੜਾ ਉਹ ਆਖਿਆ ਆ। ਸੋ ਕਹਿੰਦੇ ਵੀ ਸਪਾਂਸਰ ਜਿਹੜਾ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਦਾ ਉਹ ਇੰਡੀਵਿਜੂਅਲ ਆ ਜਿਹਨੇ I-130 ਫਾਰਮ ਕੀਤਾ ਤੇ I-864 ਜਿਨ੍ਹਾਂ ਨੇ ਭਰੇ ਆ। ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਕੋਈ ਅਜਿਹਾ ਅਮਰੀਕਾ ਦੇ ਵਿੱਚ ਆਪਣੇ ਪੰਜਾਬੀਆਂ ਚੋਂ ਕੋਈ ਹੋਊਗਾ ਜਿਹਨੇ ਆਪਣੇ ਕਿਸੇ ਰਿਸ਼ਤੇਦਾਰ ਦਾ I-864 ਨਾ ਭਰਿਆ ਹੋਵੇ, ਇਹ ਕਮਿਟ ਕਰਦੇ ਹੋਏ ਵੀ ਅਸੀਂ ਫਾਈਨੈਂਸ਼ੀਅਲੀ ਸਪੋਰਟ ਕਰਾਂਗੇ ਮਾਈਗ੍ਰੈਂਟਸ ਨੂੰ। ਇਹ ਵੱਖਰੀ ਗੱਲ ਆ ਵੀ ਅਜੇ ਤੱਕ ਕਿਸੇ ਸਰਕਾਰ ਨੇ ਇਸ ਚੀਜ਼ ਦੇ ਉੱਤੇ ਸਖਤੀ ਨਹੀਂ ਕੀਤੀ, ਪਰ ਹੁਣ ਹਰਜੋਤ ਸਿੰਘ ਜੀ ਰਗੜਾ ਲੱਗਣ ਦਾ ਵਕਤ ਜਿਹੜਾ ਉਹ ਇਸ ਦੇ ਵਿੱਚ ਆ ਚੁੱਕਾ ਆ। H-1B ਤੋਂ ਸ਼ੁਰੂ ਜਿਹੜਾ ਹੋਇਆ ਸੀ, ਟਰੱਕਰਸ ਦੇ ਜਿਹੜੇ ਟਰੱਕਰਸ ਵਾਲਿਆਂ ਦੇ ਹਿਸਾਬ ਦੇ ਨਾਲ CDL ਰੱਦ ਜਿਹੜੇ ਉਹ ਹੋਏ, ਤੇ ਹੁਣ ਉਹ ਸਿਟੀਜ਼ਨ, ਉਹ ਗ੍ਰੀਨ ਕਾਰਡ ਜਿਨ੍ਹਾਂ ਨੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਲਈ 864 ਭਰਿਆ ਆ, ਹੁਣ ਉਹਨਾਂ ਦੀ ਵਾਰੀ ਜਿਹੜੀ ਉਹ ਆਉਣ ਵਾਲੀ ਹੈਗੀ ਆ। ਤੇ ਅਗਲੀ ਖਬਰ ਵੱਲ ਚਲੀਏ। ਆਪਾਂ ਬਿਸ਼ਨੋਈ ਗੈਂਗ ਦੀ ਵੀ ਕਰਨੀ ਆ। ਇੱਕ ਜਿਹੜੇ ਮੀਟਿੰਗਸ ਹੁੰਦੀਆਂ ਹੈਗੀਆਂ ਖਾਸ ਕਰਕੇ ਗਵਰਨਮੈਂਟ ਦੇ ਅਗੇਂਸਟ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ, ਉਹਦੇ ਬਾਰੇ ਵੀ ਆਪਾਂ ਜਿਹੜੀ ਬ੍ਰੇਕ ਤੋਂ ਬਾਅਦ ਗੱਲਬਾਤ ਕਰਨੀ ਆ ਕਿਉਂਕਿ ਬਹੁਤ ਜ਼ਰੂਰੀ ਹੈਗੀ ਆ। ਅਗਲੀ ਖਬਰ ਵੱਲ ਚਲੀਏ ਜਿਹੜੀ ਗਾਜ਼ਾ ਨੂੰ ਲੈ ਕੇ ਹੈਗੀ ਆ। ਕਹਿੰਦੇ ਭਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਨੇਤਨਯਾਹੂ ਨੂੰ ਮਿਲਣ ਜਾ ਰਹੇ ਹੈਗੇ ਆ ਤਾਂ ਕਿ ਉੱਥੇ ਜਿਹੜੀ ਪੀਸ ਲਿਆਂਦੀ ਜਾ ਸਕੇ। ਹੁਣ ਅਲਟੀਮੇਟਲੀ ਕੀ ਹੋਇਆ ਵੀ 11-12 ਮੁਲਕ ਰਹਿ ਗਏ ਸੀ ਸਣੇ ਅਮਰੀਕਾ ਜੋ ਇਜ਼ਰਾਈਲ ਦੇ ਹੱਕ ਵਿੱਚ ਸੀ। ਬਹੁਤ ਸਾਰੇ ਮੁਲਕਾਂ ਨੇ ਜਿਹੜਾ ਆ ਪੈਲਸਤੀਨੀਅਨ ਨੂੰ ਰਿਕੋਗਨੀਸ਼ਨ ਦੇ ਦਿੱਤੀ ਹੈਗੀ ਆ। ਤੇ ਜਦੋਂ ਨੇਤਨਯਾਹੂ ਬੋਲੇ ਵੀ ਆ UN ਦੇ ਵਿੱਚ, ਬਹੁਤੇ ਲੋਕ ਜਿਹੜੇ ਆ ਉੱਠ ਕੇ ਚੱਲ ਗਏ ਵੱਖ-ਵੱਖ ਮੁਲਕਾਂ ਵਾਲੇ। ਸੋ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਇੱਕ ਤਰ੍ਹਾਂ ਦੇ ਨਾਲ ਨੇਤਨਯਾਹੂ ਦੇ ਉੱਤੇ ਪੂਰਾ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਆ ਤੇ ਉਹਨਾਂ ਨੇ ਪਿਛਲੇ ਦਿਨਾਂ 'ਚ ਕਈ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਕਮੈਂਟ ਵੀ ਛੱਡੇ ਆ ਵੀ ਮੈਂ ਚਾਹੁੰਦਾ ਆ ਵੀ ਪੀਸ ਹੋਵੇ। ਬਹੁਤ ਲੋਕ ਮਾਰੇ ਜਾ ਚੁੱਕੇ ਹੈਗੇ ਆ ਤੇ ਪੁਸ਼ ਪੂਰਾ ਕਰਨ ਜਾ ਰਹੇ ਹੈਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਨਿਊ ਪੀਸ ਪਲਾਨ ਤਾਂ ਕਿ ਜਿਹੜੀ ਇਜ਼ਰਾਈਲ ਤੇ ਗਾਜ਼ਾ ਦੀ ਜਿਹੜੀ ਲੜਾਈ ਆ ਉਹ ਬੰਦ ਹੋ ਸਕੇ। ਲੜਾਈ ਤਾਂ ਆਪਾਂ ਗੱਲ ਤੇ ਕਹਿ ਸਕਦੇ ਹਾਂ ਵਨ ਸਾਈਡਡ ਹੀ ਆ। ਸੋ ਗਲੋਬਲ ਪ੍ਰੈਸ਼ਰ ਬਹੁਤ ਜ਼ਿਆਦਾ ਆ ਇਜ਼ਰਾਈਲ ਦੇ ਉੱਤੇ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਵੀ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦੇ ਹੈਗੇ ਕਿਉਂਕਿ ਕੈਨੇਡਾ, ਆਸਟ੍ਰੇਲੀਆ, UK ਇਹਨਾਂ ਮੁਲਕਾਂ ਨੇ ਆਲਰੇਡੀ ਜਿਹੜੇ ਪੈਲਸਤੀਨੀਅਨ ਸਟੇਟ ਆ ਉਸ ਨੂੰ ਰਿਕੋਗਨਾਈਜ਼ ਕਰ ਦਿੱਤਾ ਹੈਗਾ। ਸੋ ਹੋਪਫੁਲੀ ਇਸ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇਹ ਕਿਹਾ ਵੀ ਹਮਾਸ ਵਾਲਿਆਂ ਨਾਲ ਵੀ ਗੱਲਬਾਤ ਹੋਈ ਆ ਤੇ ਜਿਹੜੇ ਕੈਦੀ ਬਣਾਏ ਆ ਉਹਨਾਂ ਨੂੰ ਛੱਡਿਆ ਜਾਵੇ ਤੇ ਗਾਜ਼ਾ ਚੋਂ ਇਜ਼ਰਾਈਲ ਵਾਲੇ ਵਾਪਸ ਜਾਣ ਕਿਉਂਕਿ ਹੁਣ ਤੱਕ 66,055 ਮੌਤਾਂ ਹੋ ਚੁੱਕੀਆਂ ਆ 7 ਅਕਤੂਬਰ 2023 ਚ ਜਦੋਂ ਹਮਾਸ ਵਾਲਿਆਂ ਨੇ ਬਹੁਤ ਹੀ ਘਿਨਾਉਣਾ ਜਿਹੜਾ ਹਮਲਾ ਕੀਤਾ ਸੀ ਇਜ਼ਰਾਈਲ ਦੇ ਉੱਤੇ ਜਿਹਦੇ ਨਾਲ 1200 ਲੋਕ ਮਾਰੇ ਗਏ ਸੀ ਤੇ 251 ਉਹ ਬੰਦੀ ਬਣਾ ਕੇ ਹੋਸਟੇਜ ਬਣਾ ਕੇ ਲੈ ਗਿਆ ਸੀ। ਪਰ ਉਸ ਤੋਂ ਬਾਅਦ ਜੋ ਆਮ ਲੋਕਾਂ ਦਾ ਹਾਲ ਹੋਇਆ ਗਾਜ਼ਾ ਦੇ ਵਿੱਚ ਇਹ ਇੱਕ ਹਿਸਟਰੀ ਆ। 60,000 ਲੋਕ ਮਾਰੇ ਜਾਣੇ, ਲੱਖ ਤੋਂ ਵੱਧ ਲੋਕਾਂ ਦੀਆਂ ਲੱਤਾਂ ਬਾਹਾਂ ਉੱਡ ਜਾਣੀਆਂ, ਮਿਲੀਅਨਸ ਆਫ ਲੋਕ ਉੱਥੋਂ ਮੂਵ ਹੋ ਜਾਣੇ, ਉਹਨਾਂ ਨੂੰ ਧੱਕੇ ਨਾਲ ਮੂਵ ਕੀਤਾ ਜਾਣਾ। ਇਹ ਇੱਕ ਜਿਹੜਾ ਆਪਾਂ ਨੈਸ਼ਨਲ ਡਿਜ਼ਾਸਟਰ ਕਹਿ ਸਕਦੇ ਹੈਗੇ ਆ। ਸੋ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਨੇਤਨਯਾਹੂ ਨਾਲ ਮਿਲ ਕੇ ਸ਼ਾਂਤੀ ਲਿਆਉਂਦੇ ਆ ਵਧੀਆ ਕਦਮ ਹੋਊਗਾ। ਸੋ ਦੇਖਦੇ ਆ ਇਸ ਮੀਟਿੰਗ ਦੇ ਵਿੱਚ ਕੀ ਕੁਝ ਵਾਪਰਦਾ ਹੈਗਾ। ਜੀ ਨੇਤਨਯਾਹੂ ਦੀ ਇੱਛਾ ਸੀਗੀ ਵੀ ਵੈਸਟ ਬੈਂਕ ਦਾ ਹਿੱਸਾ ਵੀ ਆਪਣੇ ਅਧੀਨ ਜਿਹੜਾ ਉਹ ਲੈ ਲਵੇ, ਪਰ ਉਸ ਦੇ ਵਿੱਚ ਸਹਿਮਤੀ ਉਹਨਾਂ ਨੂੰ ਨਹੀਂ ਮਿਲੀ ਹੈਗੀ। ਸੋ ਹੁਣ ਅੱਗੇ ਜਿਹੜਾ ਦੇਖਦੇ ਹਾਂ ਵੀ ਦਬਾਅ ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਜ਼ਿਆਦਾ ਇਹਨਾਂ ਦੇ ਉੱਤੇ ਬਣਿਆ ਪਿਆ ਆ ਇਜ਼ਰਾਈਲ ਦੇ ਉਲਟ ਤੇ ਤਕਰੀਬਨ ਸਾਰਿਆਂ ਨੂੰ ਹੀ ਉਹਨਾਂ ਨੇ ਜਿਹੜਾ ਆ ਨਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੀਜ਼ ਜਿਹੜੀ ਉਹ ਚੱਲ ਰਹੀ ਆ ਵੀ ਜੋ ਦੇਖ ਰਹੇ ਆ ਵੀ ਹੁਣ ਗਾਜ਼ਾ ਦੇ ਵਿੱਚ ਜੋ ਵਾਪਰ ਰਿਹਾ, ਕਈ ਹੱਕ 'ਚ ਹੋਣਗੇ, ਕਈ ਅਗੇਂਸਟ ਹੋਣਗੇ, ਪਰ ਇਨਸਾਨੀਅਤ ਦੇ ਐਨਕ ਤੋਂ ਜਿਹੜਾ ਉਹ ਦੇਖਿਆ ਜਾਵੇ ਤੇ ਜੋ ਹਮਾਸ ਨੇ 7 ਅਕਤੂਬਰ ਨੂੰ ਕੀਤਾ ਉਹ ਵੀ ਗਲਤ ਸੀਗਾ ਤੇ ਜੋ ਹੁਣ ਇਹ ਹੋ ਰਿਹਾ ਉਸ ਦਾ ਜੋ ਜਵਾਬ ਆ ਉਹ ਪ੍ਰਪੋਰਸ਼ਨਲ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਸੋ ਧੱਕਾ ਹੀ ਜਿਹੜਾ ਉਹ ਚੱਲ ਰਿਹਾ। ਅਕਸਰ ਉੱਥੇ ਉਹ ਦੋਸ਼ ਲੱਗ ਰਹੇ ਆ ਹਮਾਸ ਵਾਲਿਆਂ ਦੇ ਉੱਤੇ ਵੀ ਭਾਈ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਇਹ ਚੀਜ਼ ਜਿਹੜੀ ਹੁਣ ਧਿਆਨ ਜਿਹੜੀ ਉਹ ਰੱਖਣੀ ਪੈਣੀ ਆ
ਵੀ ਕਿਵੇਂ ਜਿਹੜਾ ਉਹ ਹੋਊਗਾ ਤੇ ਆਪਣੇ ਬਹੁਤੇ ਲੋਕ ਇਨਸਾਨੀਅਤ ਦੇ ਪੱਖ ਤੋਂ ਦੇਖਦੇ ਆ ਵੀ ਘਾਣ ਤਾਂ ਉੱਥੇ ਹੋਇਆ। ਅਕਸਰ ਦੋਸ਼ ਲੱਗ ਰਹੇ ਹਮਾਸ ਦੇ ਉੱਤੇ ਵੀ ਭਾਈ ਉੱਥੇ ਜੋ ਮਿਲ ਰਿਹਾ ਰਾਹਤ ਕਾਰਜ ਮਿਲ ਰਹੇ ਉਹਨੂੰ ਲੈ ਕੇ ਉਹ ਲੁੱਟ ਖਸੁੱਟ ਕਰ ਰਹੇ ਆ। ਜਿਹੜੀਆਂ ਕੁਝ ਵੀਡੀਓਜ਼ ਉੱਥੋਂ ਹੋਰ ਆ ਰਹੀਆਂ ਉਹ ਉਹਨਾਂ ਦੇ ਦਾਅਵਿਆਂ ਦੇ ਉੱਤੇ ਸਵਾਲ ਜਿਹੜੇ ਉਹ ਜ਼ਰੂਰ ਪੈਦਾ ਕਰਦੀਆਂ ਵੀ ਜਿਹੜੇ ਇਜ਼ਰਾਈਲੀ ਸੈਟਲਰਸ ਜਾਂ ਜਿਹੜੇ ਉਹ ਇਜ਼ਰਾਈਲੀ ਆ ਉਹ ਆ ਕੇ ਹੀ ਉਸ ਨੂੰ ਖੁਰਦ-ਬੁਰਦ ਜਿਹੜੇ ਕੁਛ ਕੁ ਜਿਹੜੇ ਉਹ ਕਰੀ ਜਾਂਦੇ ਆ। ਬਹੁਤ ਸਾਰੀਆਂ ਨਿਊਜ਼ ਰਿਪੋਰਟਸ ਹਰਜੋਤ ਸਿੰਘ ਜੀ ਕਨਫਰਮ ਕਰ ਚੁੱਕੀਆਂ ਵੀ ਰਾਸ਼ਨ ਲੈਣ ਆਏ ਲੋਕਾਂ ਦੇ ਉੱਤੇ ਵੀ ਗੋਲੀਆਂ ਚੱਲਦੀਆਂ, ਉੱਥੇ ਵੀ ਲੋਕ ਮਰੇ ਆ। ਕਿਤੇ ਗੋਲੀਆਂ ਨਾਲ ਮਰੇ ਆ, ਕਿਤੇ ਜਿਹੜੀ ਭੱਜ-ਦੜ ਦੇ ਨਾਲ ਜਿਹੜੇ ਉਹ ਮਰੇ ਆ। ਸੋ ਇਸ ਚੀਜ਼ ਨੂੰ ਜਿਹੜਾ ਉਹ ਦੇਖਣਾ ਜਿਹੜਾ ਉਹ ਚਾਹੀਦਾ ਹੈਗਾ ਆ। ਬ੍ਰੇਕ ਲੈ ਲਈਏ ਹਰਜੋਤ ਸਿੰਘ ਜੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਬਿਸ਼ਨੋਈ ਵਾਲੀ ਜਿਹੜੀ ਸਟੋਰੀ ਆ ਉਸ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਦੇ ਆ ਵੀ ਕੀ ਇਸ ਦੇ ਮਤਲਬ ਕੀ ਆ ਡੈਜ਼ਿਗਨੇਟ ਹੋਣਾ ਤੇ ਇਸ ਦੇ ਮਾਇਨੇ ਕੀ ਹੈਗੇ ਆ, ਕੀ ਇਹ ਸੰਕੇਤ ਜਿਹੜਾ ਉਹ ਦੇ ਰਹੀ ਹੈਗੀ ਆ ਭਾਰਤ ਨੂੰ ਕੈਨੇਡੀਅਨ ਸਰਕਾਰ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ ਜੀ। ਜੀ ਰਾਜਪ੍ਰਵੀਰ ਸਿੰਘ ਜੀ। ਜੀ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ ਤਾਂ ਜਿਹੜੀ ਅੱਜ ਦੀ ਕਹਿ ਸਕਦੇ ਹਾਂ ਵੀ ਮੇਨ ਖਬਰ ਆ, ਭਾਰਤ ਦਾ ਜਿਹੜਾ ਗੈਂਗ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਮੋਹਰੀ ਆ, ਐਕਸਟੋਰਸ਼ਨਸ, ਕਤਲੋਗਾਰਤ, ਫਰੌਤੀਆਂ ਤੇ ਹਰ ਤਰ੍ਹਾਂ ਦਾ ਜਿਹੜਾ ਕਾਂਡ ਆ ਉਹ ਕਰਨ ਦੇ ਵਿੱਚ ਮੋਹਰੇ ਨੇ। ਉਹਨਾਂ ਨੂੰ ਅੱਜ ਜਿਹੜਾ ਬਿਸ਼ਨੋਈ ਗੈਂਗ ਆ, ਲਾਰੈਂਸ ਬਿਸ਼ਨੋਈ ਗੈਂਗ ਆ, ਉਸ ਨੂੰ ਕੈਨੇਡਾ ਦੀ ਸਰਕਾਰ ਨੇ ਅੱਤਵਾਦੀ ਜਥੇਬੰਦੀ ਐਲਾਨ ਦਿੱਤਾ ਹੈਗਾ ਆ। ਸੋ ਕੈਨੇਡੀਅਨ ਸਰਕਾਰ ਦੇ ਦੁਆਰਾ ਇਹ ਇੱਕ ਫੈਸਲਾ ਲਿਆ ਗਿਆ ਪਬਲਿਕ ਸੇਫਟੀ ਨੂੰ ਮੁੱਖ ਰੱਖਦੇ ਹੋਏ। ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਮੰਗ ਉੱਠ ਰਹੀ ਸੀ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਜਥੇਬੰਦੀ ਐਂਟੀਟੀ ਜਿਹੜਾ ਉਹ ਐਲਾਨਣ ਦੇ ਲਈ, ਜਿੱਥੇ ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰਸ ਤੋਂ ਲੈ ਕੇ ਜਿਹੜੇ ਹਰਜੋਤ ਸਿੰਘ ਜੀ ਜਿਹੜੀਆਂ ਉੱਦਾਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਵੀ ਇਸ ਨੂੰ ਜਿਹੜਾ ਉਹ ਆਖਿਆ ਸੀਗਾ ਵੀ ਇਹ ਚੀਜ਼ ਜਿਹੜੀ ਉਹ ਜ਼ਰੂਰ ਕਰਨ ਦੀ ਲੋੜ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਐਕਟ ਇਹਨਾਂ ਨੇ ਹਿੰਸਾ ਦੇ ਤੇ ਅੱਤਵਾਦ ਦੇ ਫੈਲਾਏ ਆ, ਉਹਦੇ ਕਰਕੇ ਕੈਨੇਡਾ ਦੇ ਵਿੱਚ ਹੁਣ ਇਹਨਾਂ ਨੂੰ ਉੱਥੋਂ ਦੀ ਕ੍ਰਿਮੀਨਲ ਕੋਡ ਦੇ ਤਹਿਤ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਐਂਟੀਟੀ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਆ। ਉਸ ਲਿਸਟ ਦੇ ਵਿੱਚ ਇਹਨਾਂ ਨੇ ਐਡ ਕੀਤਾ ਆ। ਗੈਰੀ ਆਨੰਦਾ ਸੰਗਰੀ ਜਿਹੜੇ ਮਿਨਿਸਟਰ ਆਫ ਪਬਲਿਕ ਸੇਫਟੀ ਦੇ, ਉਹਨਾਂ ਨੇ ਅੱਜ ਇਸ ਦੇ ਬਾਰੇ ਐਲਾਨ ਕੀਤਾ ਆ। ਇਹ ਜਿਹੜੀ ਨਵੀਂ ਲਿਸਟ ਹੋਈ ਆ ਬਿਸ਼ਨੋਈ ਗੈਂਗ ਦੀ, ਕਹਿੰਦੇ ਵੀ ਟੈਰਰਿਸਟ ਗਰੁੱਪ ਦੀ ਡੈਫੀਨੇਸ਼ਨ ਨੂੰ ਇਹ ਪੂਰੀਆਂ ਕਰਦੀ ਆ, ਜਾਂ ਜਿਹੜੇ ਕ੍ਰਿਮੀਨਲ ਕੋਡ ਕੈਨੇਡਾ ਆ ਉਸ ਦੇ ਅੰਡਰ। ਕਹਿੰਦੇ ਵੀ ਕੋਈ ਇੱਕ ਅੱਤਵਾਦੀ ਲਿਸਟਿੰਗ, ਉਹਦਾ ਮਤਲਬ ਇਹ ਹੁੰਦਾ ਵੀ ਉਹ ਗਰੁੱਪ ਜਿਹੜਾ ਕਿ ਕੈਨੇਡਾ ਦੇ ਵਿੱਚ ਆ, ਉੱਥੋਂ ਦੀ ਪ੍ਰਾਪਰਟੀ, ਉੱਥੋਂ ਦੇ ਵਹੀਕਲ, ਉੱਥੋਂ ਦੀ ਮਨੀ ਜਿਹੜੀ ਉਹ ਵਰਤਦੇ ਆ ਤੇ ਉਹਨਾਂ ਨੂੰ ਫਰੀਜ਼ ਕੀਤਾ ਜਾ ਸਕਦਾ, ਸੀਜ਼ ਕੀਤਾ ਜਾ ਸਕਦਾ ਆ। ਤੇ ਕੈਨੇਡੀਅਨ ਲਾ ਅਧਿਕਾਰੀ ਜਿਹੜੇ ਆ ਉਹਨਾਂ ਦੇ ਕੋਲ ਹੋਰ ਜਿਹੜੇ ਕਹਿ ਸਕਦੇ ਵੀ ਟੂਲਸ ਹੁੰਦੇ ਆ ਤਾਂ ਜੋ ਇਹਨਾਂ ਦੇ ਜਿਹੜੇ ਟੈਰਰਿਸਟ ਅਫੈਂਸਿਸ ਆ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾ ਸਕਦੇ, ਯਾਨੀ ਕਿ ਉਹਨਾਂ ਦੇ ਉਲਟ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਸਕੇ, ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਉਹ ਇਸ ਮਾਮਲੇ 'ਚ ਖਿੱਚਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਬਿਸ਼ਨੋਈ ਗੈਂਗ ਟਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨ ਆ, ਜਿਹੜੀ ਕਿ ਇੰਡੀਆ ਤੋਂ ਪ੍ਰਾਇਮਰੀਲੀ ਜਿਹੜੀ ਚੱਲ ਰਹੀ ਆ, ਤੇ ਉਹਦੀ ਜਿਹੜੀ ਪ੍ਰੈਜ਼ੈਂਸ ਆ ਉਹ ਕੈਨੇਡਾ ਦੇ ਵਿੱਚ ਉਹ ਐਕਟਿਵ ਨੇ, ਖਾਸ ਕਰਕੇ ਡਾਇਸਪੋਰਾ ਕਮਿਊਨਿਟੀਜ਼ ਦੇ ਵਿੱਚ ਇਹ ਜ਼ਿਆਦਾ ਹੈ। ਸੋ ਮੁੱਖ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਸਿੱਖਾਂ ਦੇ ਉਲਟ ਇਸ ਨੂੰ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਆ, ਤੇ ਜਿਹੜੇ ਉੱਥੋਂ ਦੇ ਉੱਦਾਂ ਬਿਜ਼ਨਸਮੈਨ ਆ ਉਹਨਾਂ ਦੇ ਉਲਟ ਜਿਹੜਾ ਉਹ ਵਰਤਿਆ ਜਾਂਦਾ ਆ। ਸੋ ਇਹ ਜਿਹੜੀ ਸਰਕਾਰ ਦਾ ਆਪਣਾ ਪ੍ਰੈਸ ਰਿਲੀਜ਼ ਆ ਉਹ ਕਹਿੰਦੀ ਹੈ ਵੀ ਜਿਹੜਾ ਬਿਸ਼ਨੋਈ ਗੈਂਗ ਆ ਉਹ ਮਰਡਰ, ਸ਼ੂਟਿੰਗ, ਆਰਸਨ ਤੇ ਕਹਿੰਦੇ ਵੀ ਜਿਹੜਾ ਉਹਨਾਂ ਨੇ ਅੱਤਵਾਦ ਫੈਲਾਇਆ ਐਕਸਟੋਰਸ਼ਨ, ਫਰੌਤੀਆਂ ਦੇ ਕਰਕੇ, ਇੰਟੀਮੀਡੇਸ਼ਨ ਦੇ ਕਰਕੇ, ਉਹ ਇਸ ਦੇ ਕਰਕੇ ਇਹ ਜਿਹੜੀ ਕਹਿ ਸਕਦੇ ਆ ਵੀ ਅਰਥ ਹੈਗੇ ਆ ਜਾਂ ਟੈਰਰਿਸਟ ਗਰੁੱਪ ਹੋਣ ਦਾ ਜਿਹੜਾ ਇੱਕ ਡੈਫੀਨੇਸ਼ਨ ਹੈਗੀ ਆ ਉਸ ਨੂੰ ਜਿਹੜਾ ਉਹ ਪੂਰੀਆਂ ਕਰਦੇ ਆ। ਕਹਿੰਦੇ ਵੀ ਇਹਨਾਂ ਦੇ ਦੁਆਰਾ ਜਿਹੜੇ ਇਨਸਿਕਿਉਰਿਟੀ ਦਾ ਜਿਹੜਾ ਕਲਾਈਮੇਟ ਆ ਉਹ ਪੈਦਾ ਹੋ ਰਿਹਾ ਆ, ਜਿਨ੍ਹਾਂ ਦੇ ਕਰਕੇ ਜਿਹੜੇ ਟਾਰਗੇਟ ਹੋਏ ਆ। ਹੁਣ ਹਰਜੋਤ ਸਿੰਘ ਜੀ ਹੋਣਾ ਕੀ ਆ, ਜਿਹੜੇ ਲੋਕ ਇਹਨਾਂ ਗਰੁੱਪਾਂ ਦੇ ਨਾਲ ਜੁੜੇ ਹੋਏ ਆ, ਜਿਹੜੇ ਹੁਣ ਅੰਦਰ ਆ, ਉਹ ਸਾਰੇ ਅੱਤਵਾਦੀ ਦੇ ਤੌਰ ਦੇ ਉੱਤੇ ਜਿਹੜੇ ਉਹ ਗਿਣੇ ਜਾਣੇ ਆ। ਉਹਨਾਂ ਦੀਆਂ ਕਾਰਵਾਈਆਂ ਅੱਤਵਾਦੀ ਕਾਰਵਾਈਆਂ ਦੇ ਵਿੱਚ ਜਿਹੜੀਆਂ ਉਹ ਮੰਨੀਆਂ ਜਾਣੀਆਂ ਆ, ਤਾਂ ਉਹ ਚਲੋ ਹੁਣ ਛੁੱਟਣਾ ਤਾਂ ਛੱਡੋ, ਡਿਪੋਰਟ ਤਾਂ ਜਿਹੜਾ ਉਹਨਾਂ ਨੇ ਹੋਣਾ ਹੀ ਹੋਣਾ। ਹੁਣ ਬਹੁਤ ਤਗੜੀਆਂ ਜਿਹੜੀਆਂ ਕਾਰਵਾਈਆਂ ਇਸ ਦੇ ਬਾਬਤ ਇਹਨਾਂ ਦੇ ਉਲਟ ਜਿਹੜੀਆਂ ਉਹ ਹੋਣ ਜਾ ਰਹੀਆਂ ਹੈਗੀਆਂ ਆ। ਸੋ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਆ ਕੈਨੇਡਾ ਤੋਂ ਜਿਹੜਾ ਉਹ ਆਇਆ ਆ, ਜਿਸ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਜਿਹੜੇ ਲੋਕ ਨੇ ਉਹਨਾਂ ਨੂੰ ਅੱਤਵਾਦੀ ਜਿਹੜਾ ਹੁਣ ਇੱਕ ਹਿਸਾਬ ਦੇ ਨਾਲ ਐਲਾਨ ਦਿੱਤਾ ਹੈ, ਜਿਹੜੇ ਵੀ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੈਗੇ ਨੇ। ਤੇ ਹਰਜੋਤ ਸਿੰਘ ਜੀ ਯਾਦ ਹੋਣਾ ਜਦੋਂ ਗੁਰੂ ਘਰ ਦਾ ਜਿਹੜਾ ਘਰਾਵ ਹੋਇਆ ਸੀਗਾ, ਜਿਸ ਟਾਈਮ ਦੇ ਉੱਤੇ ਭਾਈ ਨਿੱਜਰ ਹੋਣਾ ਦਾ ਜਿਹੜੀ ਕਤਲੋਗਾਰਤ ਹੋਈ, ਅਸੈਸੀਨੇਸ਼ਨ ਹੋਈ ਆ, ਉਹ ਸਾਰੇ ਜਿਹੜੇ ਉਹ ਮਾਮਲਿਆਂ ਦੇ ਵਿੱਚ ਸੋ ਕੈਨੇਡਾ ਨੇ ਇੰਡੀਆ ਦਾ ਬਿਸ਼ਨੋਈ ਗੈਂਗ ਜਿਹੜਾ ਕਿ ਉੱਥੇ ਪੂਰੇ ਟੌਰ ਟੱਪੇ ਦੇ ਨਾਲ ਜਿਹੜਾ ਉੱਥੋਂ ਜੇਲ੍ਹ ਦੇ ਅੰਦਰੋਂ ਜਿਹੜਾ ਉਹ ਚੱਲ ਰਿਹਾ ਆ, ਤੇ ਉਸ ਨੂੰ ਅੱਤਵਾਦੀ ਜਥੇਬੰਦੀ ਜਿਹੜਾ ਉਹ ਐਲਾਨ ਦਿੱਤਾ ਆ। ਇਸ ਦੇ ਬਹੁਤ ਵੱਡੇ ਜਿਹੜੇ ਫਰਕ ਆ ਉਸ ਦੇ ਨਾਲ ਪੈਣ ਜਾ ਰਿਹਾ ਆ। ਸੋ ਇੰਡੀਅਨ ਜਿਹੜਾ
ਗੈਂਗਸਟਰ ਗਰੁੱਪ ਉਹ ਕੈਨੇਡਾ ਦੇ ਵਿੱਚ ਹੁਣ ਟੈਰਰਿਸਟ ਗਰੁੱਪ ਦੇ ਤੌਰ ਦੇ ਉੱਤੇ ਜਿਹੜਾ ਉਹ ਜਾਣਿਆ ਜਾਵੇਗਾ। ਗਵਰਨਮੈਂਟ ਆਫ ਕੈਨੇਡਾ ਦੇ ਮੁਤਾਬਕ ਜਿਹੜਾ ਬਿਸ਼ਨੋਈ ਗੈਂਗ ਆ ਉਹਨਾਂ ਦੇ ਜਿਹੜੇ ਐਸੈਟਸ ਆ ਫਰੀਜ਼ ਕੀਤੇ ਜਾਊਗੇ, ਐਨੇਬਲਿੰਗ ਪ੍ਰੋਸੀਕਿਊਸ਼ਨਸ ਤੇ ਬਾਰਡਰ ਐਨਫੋਰਸਮੈਂਟ ਟਾਈਟ ਕੀਤਾ ਜਾਊਗਾ। ਗਵਰਨਮੈਂਟ ਆਫ ਕੈਨੇਡਾ ਦੇ ਮੁਤਾਬਕ ਬਿਸ਼ਨੋਈ ਗੈਂਗ ਇਜ਼ ਏ ਟਰਾਂਸਨੈਸ਼ਨਲ ਆਊਟਫਿਟ ਜੋ ਕਿ ਕਹਿੰਦੇ ਇੰਟੀਮੀਡੇਸ਼ਨ ਤੇ ਡਰ ਵਾਲਾ ਮਾਹੌਲ ਜਿਹੜਾ ਪੈਦਾ ਕਰਦਾ ਹੈਗਾ, ਐਕਸਟੋਰਸ਼ਨ ਕਰਕੇ, ਸ਼ੂਟਿੰਗ ਕਰਕੇ, ਆਰਸਨ ਕਰਕੇ, ਸਪੈਸ਼ਲੀ ਡਾਇਆਸਪੋਰਾ ਕਮਿਊਨਿਟੀ ਦੇ ਵਿੱਚ, ਜਿਹਦੇ ਵਿੱਚ ਸਿੱਖ ਵੀ ਆਉਂਦੇ ਹੈਗੇ ਆ। ਕੈਨੇਡੀਅਨ ਪੁਲਿਸ ਦੇ ਜਿਹੜੇ ਐਨਾਲਿਸਟ ਆ ਉਹਨਾਂ ਨੇ ਪਬਲਿਕਲੀ ਅਲੈਜ ਕੀਤਾ ਹੈ ਵੀ ਗਵਰਨਮੈਂਟ ਆਫ ਇੰਡੀਆ ਬਿਸ਼ਨੋਈ ਨੈਟਵਰਕ ਨੂੰ ਯੂਜ਼ ਕਰਦੀ ਹੈਗੀ ਆ, ਜਿਹੜੇ ਡਿਸੀਡੈਂਟਸ ਹੈਗੇ ਆ, ਜਿਹੜੇ ਇੰਡੀਆ ਦੇ ਉਲਟ ਹੈਗੇ ਆ, ਉਹਨਾਂ ਨੂੰ ਮਾਰਨ ਦੇ ਲਈ। ਜਿਹਦੇ ਵਿੱਚ ਐਗਜ਼ਾਮਪਲ ਤੁਹਾਡੇ ਸਾਹਮਣੇ ਆ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ। ਕਹਿੰਦੇ ਵੀ ਇਹ ਸਟੇਟ ਐਨੇਬਲ ਟੈਰਰ ਹੈਗਾ ਬਾਈ ਫੇਅਰ ਰੀਡਿੰਗ। ਗਲੋਬਲ ਨਿਊਜ਼ ਨੇ ਇਹਦੀ ਜਿਹੜੀ ਸਟੋਰੀ ਰਨ ਕੀਤੀ ਸੀਗੀ। 2024 ਦੇ ਵਿੱਚ ਕੈਨੇਡਾ ਦੀਆਂ ਅਥਾਰਟੀ ਨੇ 4 ਜਾਣਿਆਂ ਨੂੰ ਫੜ ਲਿਆ ਸੀ ਭਾਈ ਨਿੱਜਰ ਹੋਣਾ ਦੇ ਕਤਲ ਦੇ ਮਾਮਲੇ ਦੇ ਵਿੱਚ। ਜਿਹੜੀ ਇਨਵੈਸਟੀਗੇਸ਼ਨ ਹੁਣ ਤੱਕ ਆਈ ਆ ਉਹਦਾ ਸਿੱਧਾ ਲਿੰਕ ਭਾਰਤ ਦੀ ਸਰਕਾਰ ਤੇ ਉਹਦੀਆਂ ਜਿਹੜੇ ਗੈਂਗ ਪ੍ਰੋਕਸੀਜ਼ ਆ ਉਹਦੇ ਨਾਲ ਜੁੜਦਾ ਹੈਗਾ। ਫਾਈਨੈਂਸ਼ੀਅਲ ਟਾਈਮਜ਼ ਨੇ ਰਿਪੋਰਟ ਕੀਤਾ ਸੀ। ਜਿਹੜੀ ਕਵਰੇਜ ਆ ਡਾਕੂਮੈਂਟਡ ਆ ਤੇ ਜਿਹੜੇ ਅਰੈਸਟਡ ਬੰਦੇ ਹੈਗੇ ਆ ਉਹਨਾਂ ਦਾ ਸਿੱਧਾ ਸੰਬੰਧ ਬਿਸ਼ਨੋਈ ਗੈਂਗ ਦੇ ਨਾਲ ਆ। RCMP ਨੇ ਇੰਡੀਅਨ ਏਜੰਟਸ ਜੋ ਕੰਟਰੈਕਟਿੰਗ ਕ੍ਰਿਮੀਨਲ ਨੈਟਵਰਕਸ ਹੈਗੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕੀਤਾ ਹੈਗਾ। ਕਹਿੰਦੇ ਵੀ 2024 ਨਵੰਬਰ ਦੇ ਵਿੱਚ ਅਨਮੋਲ ਬਿਸ਼ਨੋਈ ਜੋ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਆ, ਉਸ ਨੂੰ ਫੈਡਰਲ ਅਥਾਰਟੀਜ਼ ਨੇ ਆਇਓਵਾ ਦੇ ਵਿੱਚ ਅਮਰੀਕਾ ਦੇ ਵਿੱਚ ਅਰੈਸਟ ਕੀਤਾ ਹੋਇਆ ਹੈਗਾ ਆ। ਇਹ ਗੈਂਗ ਦੀ ਸੀਨੀਅਰ ਲੀਡਰਸ਼ਿਪ ਹੈਗੀ ਆ ਤੇ ਖੁਦ ਜਿਹੜਾ ਲਾਰੈਂਸ ਬਿਸ਼ਨੋਈ ਆ ਉਸ ਨੂੰ ਇੰਡੀਆ ਦੇ ਵਿੱਚ ਸਬਰਮਤੀ ਸੈਂਟਰਲ ਜੇਲ੍ਹ ਗੁਜਰਾਤ ਦੇ ਵਿੱਚ ਰੱਖਿਆ ਗਿਆ ਹੈਗਾ। ਸੋ ਇਹ ਕਿਉਂਕਿ ਵੱਖ-ਵੱਖ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਵੱਲੋਂ ਕਾਫੀ ਵੱਡੀ ਮੰਗ ਸੀ ਵੀ ਇਸ ਗਰੁੱਪ ਨੂੰ ਜਿਹੜਾ ਬੈਨ ਕੀਤਾ ਜਾਵੇ, ਕਿਉਂਕਿ ਐਕਸਟੋਰਸ਼ਨਸ ਬਹੁਤ ਜ਼ਿਆਦਾ ਹੋ ਰਹੀਆਂ ਹੈਗੀਆਂ ਔਰ ਕਤਲੇਆਮ ਦੇ ਵਿੱਚ ਸਿੱਧਾ ਨਾਮ ਆਉਂਦਾ ਹੈਗਾ। ਨਿਕਲ ਗੁਪਤਾ ਦੇ ਕੇਸ ਦੇ ਵਿੱਚ ਵੀ ਕਿੱਦਾਂ ਜੁੜਦਾ ਹੈਗਾ। ਸੋ ਇਹ ਜਿਹੜੀ ਕੈਨੇਡਾ ਦੀ ਸਰਕਾਰ ਆ ਉਹਨਾਂ ਨੇ ਅੱਜ ਇਸ ਗਰੁੱਪ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਦਿੱਤਾ। ਬਹੁਤ ਵਧੀਆ ਜਿਹੜਾ ਹਰਜੋਤ ਸਿੰਘ ਜੀ ਹੋਇਆ। ਅਮਰੀਕਾ ਕੈਨੇਡਾ ਜਿਹੜਾ ਆ ਉਹ 5 ਆਈਜ਼ ਦਾ ਮੈਂਬਰ ਆ। ਕੈਨੇਡਾ ਦੇ ਦੁਆਰਾ ਅਜਿਹੇ ਗਰੁੱਪ ਨੂੰ ਅੱਤਵਾਦੀ ਜਥੇਬੰਦੀ ਐਲਾਨਣ ਦੇ ਨਾਲ ਇੱਥੇ ਜਿਹੜੇ ਲਾਰੈਂਸ ਬਿਸ਼ਨੋਈ ਗੈਂਗ ਦੇ ਜੇ ਕੋਈ ਜੁੜੇ ਨੇ ਜਾਂ ਉਹਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਵੀ ਕੰਨ ਖੜੇ ਹੋ ਜਾਣੇ ਚਾਹੀਦੇ ਆ, ਕਿਉਂਕਿ ਇਹ ਜਿਹੜੀ ਇੰਟੈਲੀਜੈਂਸ ਆ 100% ਉਹਨਾਂ ਨੇ ਨਾਲ ਅਮਰੀਕਾ ਦੇ ਵੀ ਜਿਹੜੀ ਉਹ ਸ਼ੇਅਰ ਕੀਤੀ ਆ। ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਜੇ ਇੱਥੇ ਵੀ ਇਦਾਂ ਦੀ ਮੰਗ ਉੱਠਦੀ ਆ ਤਾਂ ਅਮਰੀਕਨ ਸਰਕਾਰ ਜਿਹੜੀ ਉਹ ਕਾਰਵਾਈ ਕਰ ਸਕਦੀ ਆ। ਵੱਖਰੀ ਗੱਲ ਆ ਕੈਨੇਡਾ ਦੇ ਵਿੱਚ ਰੌਲਾ ਜ਼ਿਆਦਾ ਆ। ਰੌਲਾ ਇਸ ਗੱਲੋਂ ਜ਼ਿਆਦਾ ਕਿਉਂਕਿ ਉੱਥੇ ਫਰੌਤੀ ਦੀਆਂ ਗੱਲਾਂ ਆਉਂਦੀਆਂ ਹੀ ਬਹੁਤ ਜ਼ਿਆਦਾ ਆ। ਇੱਥੇ ਆਉਂਦੀਆਂ ਨੇ, ਘੱਟ ਆਉਂਦੀਆਂ ਨੇ। ਕਿਤੇ ਗੋਲੀਆਂ ਵੀ ਚੱਲੀਆਂ ਜਿਹੜੀਆਂ ਆਉਂਦੀਆਂ, ਜਿਹੜੀਆਂ ਇਹਨਾਂ ਦੇ ਦੁਆਰਾ ਆਈਆਂ ਉਹ ਆਡੀਓ ਕਾਲਸ ਵੀ ਕਈਆਂ ਨੇ ਜਿਹੜੀਆਂ ਉਹ ਸ਼ੇਅਰ ਕੀਤੀਆਂ ਸੀਗੀਆਂ। ਸੋ ਜੇ ਉਹੀ ਕੰਮ ਇੱਥੇ ਵੀ ਹਰਜੋਤ ਸਿੰਘ ਜੀ ਹੋਇਆ ਤਾਂ ਫਿਰ ਕੰਮ ਖਰਾਬ ਹੋਊਗਾ। ਪਰ ਮੈਨੂੰ ਲੱਗਦਾ ਹੈ ਵੀ ਅਮਰੀਕਾ ਵੀ ਇਸ ਚੀਜ਼ ਦੇ ਉੱਤੇ ਇਹਨਾਂ ਨੂੰ ਧਿਆਨ ਜਿਹੜਾ ਉਹ ਹੋਵੇਗਾ। ਸੋ ਜਿਹੜੇ ਬਹੁਤ ਸਾਰੇ ਜਿਹੜੇ ਲੀਡਰਸ ਆ ਕੈਨੇਡਾ ਦੇ ਵਿੱਚ, ਚਾਹੇ ਉਹ ਕੰਜ਼ਰਵੇਟਿਵ ਲੀਡਰ ਆ ਪੀਅਰ ਪੋਲੀਵੇਅਰ, ਉਹਨਾਂ ਨੇ ਵੀ ਪ੍ਰੀਮੀਅਰ ਜਿਹੜੇ ਡੇਵਿਡ ਐਬੀ ਬ੍ਰਿਟਿਸ਼ ਕੋਲੰਬੀਆ ਦੇ, ਡੈਨੀਅਲ ਸਮਿਥ ਅਲਬਰਟਾ, ਉਹਨਾਂ ਸਾਰਿਆਂ ਨੇ ਇਸ ਨੂੰ ਅੱਤਵਾਦੀ ਜਥੇਬੰਦੀ ਐਲਾਨਣ ਦੇ ਲਈ ਕ੍ਰਿਮੀਨਲ ਕੋਡ ਦੇ ਤਹਿਤ ਐਲਾਨ ਕਰਨ ਦੀ ਗੱਲ ਆਖੀ ਸੀ। ਆਈ ਥਿੰਕ ਇਸ ਸਾਰੇ ਕਾਸੇ ਦੇ ਵਿੱਚ ਧੰਨਵਾਦ ਜਿਹੜਾ ਆ ਉਹ ਟਰੂਡੋ ਦਾ ਕਰਨਾ ਵੀ ਨਾਲ ਦੇ ਨਾਲ ਬਣਦਾ, ਕਿਉਂਕਿ ਪੈੜ ਉਹੀ ਛੱਡ ਕੇ ਗਿਆ। ਰੀਜ਼ਨ ਉਹਦੇ ਵਿੱਚ ਇਹ ਆ ਵੀ ਇੰਡੀਆ ਦੇ ਉੱਤੇ ਸਿੱਧਾ ਜਿਹੜਾ ਉਹ ਦੋਸ਼ ਲਾਉਣਾ, ਐਵੀਡੈਂਸ ਜਿਹੜੇ ਆ ਉਹ ਕਰਨੇ। ਫਿਰ ਜਿਹੜੀ RCMP ਨੇ ਵੀ ਉਸ ਦੇ ਉੱਤੇ ਕਾਰਵਾਈ ਕੀਤੀ, ਕਿੰਨੀਆਂ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਵੀ ਜਿਹੜੀਆਂ ਉਹ ਕੀਤੀਆਂ ਤੇ ਮੌਜੂਦਾ ਸਰਕਾਰ ਨੇ ਜਿਹੜਾ ਇਹ ਕੰਮ ਹੁਣ ਨਾਲ ਦੇ ਨਾਲ ਇਸ ਦੇ ਵਿੱਚ ਕਰ ਦਿੱਤਾ ਆ। ਸੋ ਪਬਲਿਕ ਸੇਫਟੀ ਮਿਨਿਸਟਰ ਜਿਹੜੇ ਗੈਰੀ ਆਨੰਦਾ ਸੰਗਰੀ ਆ, ਉਹਨਾਂ ਨੇ ਇਸ ਦੇ ਬਾਬਤ ਜਿਹੜਾ ਉਹ ਕਨਫਰਮ ਕਰ ਦਿੱਤਾ ਤੇ ਇਹਨਾਂ ਨੂੰ ਕ੍ਰਿਮੀਨਲ ਕੋਡ ਦੇ ਤਹਿਤ ਜਿਹੜੇ ਆ ਅੱਤਵਾਦੀ ਜਥੇਬੰਦੀ ਐਲਾਨ ਦਿੱਤਾ ਗਿਆ ਆ। ਬਹੁਤ ਸਾਰੇ ਜਿਹੜੇ ਸਿੱਖ ਕੈਨੇਡੀਅਨਸ ਆ ਉਹਨਾਂ ਦੇ ਉਲਟ ਤਾਂ ਇਹਨਾਂ ਦਾ ਜਿਹੜਾ ਗਰੁੱਪ ਬਹੁਤ ਹੀ ਜ਼ਿਆਦਾ ਐਕਟਿਵਲੀ ਕਹਿੰਦੇ ਆ ਉਹ ਕੰਮ ਕਰ ਰਿਹਾ ਸੀ। ਇਹ ਉੱਥੋਂ ਦੀ ਜਿਹੜੀ ਸਿੱਖ ਕਮਿਊਨਿਟੀ ਅੱਜ ਦੀ ਨਹੀਂ, ਕਈ ਚਿਰ ਦੀ ਜਿਹੜੀ ਉਹ ਦੱਸ ਰਹੀ ਸੀ। ਇੱਕ ਜਿਹੜਾ ਹਰਜੋਤ ਸਿੰਘ ਜੀ ਸਭ ਤੋਂ ਵੱਡੀ ਜਿਹੜੀ ਗੱਲ ਉੱਥੇ ਦੇਖਣ ਵਾਲੀ ਗੱਲ ਆ, ਇਦਾਂ ਕਿੱਦਾਂ ਹੁੰਦਾ ਆ ਵੀ ਇੰਡੀਅਨ
ਜਿਹੜੀ ਅਦਾਰਿਆਂ ਨੂੰ ਉੱਥੇ ਇੰਡੀਅਨ ਜਿਹੜੀ ਪ੍ਰੈਸ ਆ ਉਹਨਾਂ ਨੂੰ, ਤੇ ਜਿਹੜੇ ਇੰਡੀਅਨ ਸੋ ਕਾਲਡ ਐਕਸ ਦੇ ਉੱਤੇ ਜਿਹੜੇ ਐਕਟਿਵ ਆ ਉਹਨਾਂ ਨੂੰ ਇਹਨਾਂ ਦੁਆਰਾ ਕੀਤੀਆਂ ਗਈਆਂ ਜਿਹੜੀਆਂ ਗਤੀਵਿਧੀਆਂ ਆ ਉਹਦੇ ਬਾਰੇ ਸਭ ਤੋਂ ਪਹਿਲਾਂ ਪਤਾ ਲੱਗਦਾ। ਕੈਨੇਡੀਅਨ ਮੀਡੀਆ ਦੇ ਵਿੱਚ ਗੱਲ ਬਾਅਦ 'ਚ ਜਾਂਦੀ ਆ ਤੇ ਉਹਨਾਂ ਨੂੰ ਜਿਹੜਾ ਸਭ ਤੋਂ ਜਲਦੀ ਜਿਹੜਾ ਉਹ ਪਤਾ ਜਿਹੜਾ ਉੱਥੇ ਲੱਗਦਾ ਹੈਗਾ ਆ। ਸੋ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਜਿਹੜਾ ਕਤਲ ਹੋਇਆ ਉਸ ਦੇ ਵਿੱਚ ਨਾਲ ਜੁੜੇ ਹੋਣਾ, ਹੋਰ ਜਿਹੜੇ ਹਰਜੋਤ ਸਿੰਘ ਜੀ ਕਿੰਨੇ ਜਿਹੜੇ ਬਿਜ਼ਨੈਸਿਸ ਦੇ ਉੱਤੇ ਗੋਲੀਆਂ ਚੱਲਣੀਆਂ, ਲੋਕਾਂ ਨੂੰ ਜਿਹੜਾ ਉਹ ਮਾਰਨਾ, ਉਹਨਾਂ ਦੇ ਵਿੱਚ ਜਿਹੜੇ ਨਾਮ ਇਹਨਾਂ ਦਾ ਜਿਹੜਾ ਉਹ ਆਉਣਾ ਤੇ ਇਵੈਂਚੁਅਲੀ ਜਿਹੜਾ ਬਿਸ਼ਨੋਈ ਆ ਉਸ ਨੂੰ ਉਹਦੇ ਗਰੁੱਪ ਨੂੰ ਇੱਥੇ ਅੱਤਵਾਦੀ ਜਥੇਬੰਦੀ ਐਲਾਨ ਦਿੱਤਾ ਗਿਆ। ਲਾਰੈਂਸ ਬਿਸ਼ਨੋਈ ਜਿਹੜਾ ਕਿ ਇੰਡੀਆ ਦੀ ਗੁਜਰਾਤ ਦੀ ਜੇਲ੍ਹ ਦੇ ਵਿੱਚ ਉਹਨਾਂ ਨੇ ਆਪਣਾ ਜਵਾਈ ਬਣਾ ਕੇ ਉੱਥੇ ਰੱਖਿਆ ਹੋਇਆ ਆ, ਉਹਦੇ ਮੌਜਾਂ ਹੀ ਕਰਦਾ ਹੈ ਅਗਲਾ, ਜਿਹੜਾ ਇੰਨਾ ਮਤਲਬ ਇੰਨੇ ਤਰੀਕੇ ਦੇ ਨਾਲ ਅਗਲਾ ਕਾਲਾਂ ਕਰੀ ਜਾਂਦਾ, ਵੀਡੀਓ ਕਾਲਾਂ ਕਰੀ ਜਾਂਦਾ, ਜਿੱਥੋਂ ਮਰਜ਼ੀ ਧਮਕਾਈ ਜਾਂਦਾ, ਕਰੀ ਜਾਂਦਾ। ਸੋ ਇਹ ਪਤਾ ਲੱਗਦਾ ਵੀ ਅਗਲੇ ਉਹਨਾਂ ਦੇ ਨਾਲ ਮਿਲ ਜੁਲ ਕੇ ਹੀ ਚੱਲਦਾ ਆ, ਵਿਦਆਊਟ ਲੀਡਰਸ਼ਿਪ ਦੀ ਸਪੋਰਟ ਦੇ ਨਾਲ। ਜੇ ਕਿਹੜਾ ਕੈਦੀ ਜਿਹੜਾ ਉੱਥੋਂ ਫਿਰ ਇਦਾਂ ਕਾਲਾਂ ਕਰ ਸਕਦਾ ਤੇ ਉਹ ਇੰਨਾ ਕੁਛ ਜਿਹੜਾ ਕਰ ਸਕਦਾ, ਏਡਾ ਕਿਹੜਾ ਉਹਨਾਂ ਦਾ ਮਤਲਬ ਜੇਲਰਾਂ ਤੋਂ ਵੀ ਉੱਤੇ ਜਿਹੜਾ ਉਹਨਾਂ ਦੇ ਆਪਣਾ ਗਰੁੱਪ ਜਿਹੜਾ ਉੱਥੇ ਬਣਾ ਲਿਆ ਹੋਊਗਾ ਕਿਸੇ ਜੇਲ੍ਹ ਦੇ ਵਿੱਚ। ਸੋ ਇਹ ਚੀਜ਼ਾਂ ਸਾਹਮਣੀਆਂ ਆ। ਹੁਣ ਤੁਸੀਂ ਦੇਖੋ ਜਦੋਂ ਦਾ ਅੰਮ੍ਰਿਤਪਾਲ ਸਿੰਘ ਨੂੰ ਫੜਿਆ ਉਹਨੂੰ ਤੇ ਚੱਕ ਕੇ ਸਿੱਟਦੇ ਆ ਦਿਬੜੂਗੜ੍ਹ, ਜਦੋਂ ਸੋਨਮ ਵਾਂਗਚੁਕ ਨੂੰ ਚੱਕਿਆ ਉਹਨੂੰ ਚੱਕ ਕੇ ਕਿਤੇ ਸਿੱਟਿਆ ਕਿਸੇ ਹੋਰ ਪਾਸੇ, ਤੇ ਇਹ ਉੱਥੇ ਦਾ ਉੱਥੇ ਹੀ ਆ। ਤੇ ਵਿਦਆਊਟ ਇੰਪਿਊਨਿਟੀ ਇਹ ਬੰਦਾ ਉੱਥੇ ਕੰਮ ਹਾਂਜੀ, ਕੋਈ ਹੋਈ ਗੱਲ ਜੀ ਜੀ ਹਰਜੋਤ ਸਿੰਘ ਜੀ। ਜੀ ਜੀ ਸੋ ਇਹ ਡਿਟੇਲ ਸੀਗੀ ਜੋ ਬਿਸ਼ਨੋਈ ਗਰੁੱਪ ਦੇ ਸੰਬੰਧ ਦੇ ਵਿੱਚ, ਜਿਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕੈਨੇਡਾ ਦੀ ਸਰਕਾਰ ਵੱਲੋਂ ਡਿਕਲੇਅਰ ਕੀਤਾ ਗਿਆ ਆ। ਹਾਲਾਂਕਿ ਅਮਰੀਕਾ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਸਕੰਜਾ ਆ ਬਹੁਤ ਜ਼ਿਆਦਾ ਕੱਸਿਆ ਗਿਆ ਆ, ਤੇ ਕਿਉਂਕਿ ਉਹਦਾ ਜਿਹੜਾ ਭਰਾ ਹੈਗਾ ਆ ਅਨਮੋਲ ਬਿਸ਼ਨੋਈ, ਉਸ ਨੂੰ ਆਇਓਵਾ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈਗਾ। ਜੀ ਜੀ ਰਾਜ ਜੀ ਜੀ ਹਰਜੋਤ ਸਿੰਘ ਜੀ ਕਰੋ ਕੰਟੀਨਿਊ ਗੱਲ ਨੂੰ। ਜੀ ਜੀ ਸੋ ਅਗਲੀ ਖਬਰ ਹੈਗੀ ਆ ਰਾਜ ਕਨਵੀਰ ਸਿੰਘ ਜੀ, ਆਪਾਂ ਸਾਂਝੀ ਕਰਨੀ ਹੈਗੀ ਆ, ਖਾਸ ਕਰਕੇ ਟਰੱਕਰਸ ਨੂੰ ਲੈ ਕੇ। ਪਤਾ ਚੱਲ ਰਿਹਾ ਵੀ ਇੱਕ ਮੀਟਿੰਗ ਹੋ ਰਹੀ ਹੈਗੀ ਆ ਫ੍ਰਿਜ਼ਨੋ ਦੇ ਇੱਕ ਗੁਰੂ ਘਰ ਦੇ ਵਿੱਚ। ਹਰ ਇੱਕ ਨੂੰ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਆ। ਮੇਰੇ ਖਿਆਲ ਨਾਲ ਇਹ ਆ ਵੀ ਜਿਹੜਾ ਇਹ ਤੁਸੀਂ ਪ੍ਰੋਟੈਸਟ ਕਰਨਾ ਜਾਂ ਮੀਟਿੰਗ ਕਰਨੀ ਆ, ਖਾਸ ਕਰਕੇ ਜਿੱਥੇ ਅਮਰੀਕਨ ਲੋਕਾਂ ਦੀ ਸੇਫਟੀ ਨੂੰ ਲੈ ਕੇ ਹੈਗਾ, ਜਿਸ ਹਿਸਾਬ ਦੇ ਨਾਲ ਅਮਰੀਕਾ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਜੋ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਕਿਹਨਾਂ ਕਾਰਨਾਂ ਕਰਕੇ ਕਿਹੜੇ ਲੋਕਾਂ ਦੇ ਜਿਹੜੇ ਲਾਇਸੈਂਸ ਆ ਉਹ ਸਸਪੈਂਡ ਕਰ ਕੀਤੇ ਗਏ ਆ ਜਾਂ ਕਰਨ ਜਾ ਰਹੇ ਹੈਗੇ ਆ। ਉਹ ਇਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਅੱਜ ਦੀ ਹਾਲਾਤ ਦੇ ਵਿੱਚ ਸਾਨੂੰ ਗੁਰੂ ਘਰਾਂ ਦੇ ਵਿੱਚ ਨਹੀਂ ਕਰਨੇ ਚਾਹੀਦੇ। ਹੋਰ ਬਹੁਤ ਸਾਰੀਆਂ ਜਗ੍ਹਾ ਹੈਗੀਆਂ, ਕੋਈ ਹਾਲ ਲੈ ਸਕਦੇ ਆ, ਕੋਈ ਜਸਵੰਤ ਸਿੰਘ ਖਾਲੜਾ ਪਾਰਕ ਹੈਗਾ ਆ, ਉੱਥੇ ਪ੍ਰੋਗਰਾਮ ਹੋ ਸਕਦਾ ਹੈਗਾ। ਕਾਰਨ ਕੀ ਆ ਵੀ ਕੁਛ ਮਹੀਨੇ ਪਹਿਲਾਂ ਇੰਡੀਆ ਦਾ ਜਿਹੜਾ ਗੋਦੀ ਮੀਡੀਆ ਆ, ਜਿਹਦੇ ਵਿੱਚ NDTV ਆ, ਮੈਂ ਉਹਨਾਂ ਦੇ ਹੈਡਿੰਗ ਸੁਣਾਣਾ ਤੁਹਾਨੂੰ। US officials hunting for illegal immigrants at ਗੁਰਦੁਆਰਾਸ in ਨਿਊ ਜਰਸੀ, ਇਹ ਉਹਨਾਂ ਨੇ ਹੈਡਿੰਗ ਲਾਇਆ ਸੀ। ਉਸ ਤੋਂ ਬਾਅਦ ਇੰਡੀਅਨ ਐਕਸਪ੍ਰੈਸ ਨੇ ਹੈਡਿੰਗ ਲਾਇਆ ਸੀ ਰੇਡਸ ਇਨ US ਗੁਰਦੁਆਰਾਸ, official in New York and New Jersey say reports are entirely fake। ਤੇ ਟਾਈਮਜ਼ ਆਫ ਇੰਡੀਆ ਨੇ ਵੀ ਇਹ ਲਾਇਆ ਸੀ US authorities conduct checks at ਗੁਰਦੁਆਰਾਸ in New York and New Jersey for criminal aliens। ਇਹ ਹੈਡਿੰਗ ਮੈਂ ਤੁਹਾਨੂੰ ਦੱਸ ਰਿਹਾ। ਅਮਰੀਕਨ ਬਾਜ਼ਾਰ ਨਿਊਜ਼ਪੇਪਰ ਨੇ ਇਮੀਗ੍ਰੇਸ਼ਨ ਕ੍ਰੈਕਡਾਊਨ ਟਾਰਗੇਟਸ ਗੁਰਦੁਆਰਾ ਇਨ ਨਿਊਯਾਰਕ ਨਿਊ ਜਰਸੀ ਅੰਡਰ ਟਰੰਪ। ਹੁਣ ਇਹ ਤੁਸੀਂ ਹਿਸਾਬ ਲਾਓ ਵੀ ਇਹ ਟੋਟਲੀ ਝੂਠੀ ਖਬਰ ਸੀ। ਨਿਊਯਾਰਕ ਨਿਊ ਜਰਸੀ ਦੇ ਜਿੰਨੇ ਵੀ ਸਿੱਖ ਲੀਡਰ ਸੀ, ਉਹਨਾਂ ਨੇ ਬਾਅਦ ਦੇ ਵਿੱਚ ਓਪਨਲੀ ਆ ਕੇ ਕਿਹਾ ਭਈ ਵੀ ਸਾਡੇ ਕਿਸੇ ਗੁਰੂ ਘਰ ਦੇ ਵਿੱਚ ਆਈਸ ਵਾਲੇ ਆਏ ਨਹੀਂ, ਨਾ ਹੀ ਆਈਸ ਵਾਲਿਆਂ ਨੇ ਰੇਡ ਕੀਤੀ ਹੈਗੀ ਆ। ਹੁਣ ਜੇ ਆਪਾਂ ਇਦਾਂ ਦੀ ਮੀਟਿੰਗ ਗੁਰੂ ਘਰ ਦੇ ਵਿੱਚ ਕਰਾਂਗੇ ਤੇ ਆਪਾਂ ਕੀ ਸੱਦਾ ਦੇ ਰਹੇ ਹੈਗੇ ਆ? ਇਹ ਹੈ ਤਾਂ ਕੌੜਾ ਸੱਚ। ਸਾਡੇ ਉਲਟ ਵੀ ਬਹੁਤ ਸਾਰੇ ਲੋਕਾਂ ਨੇ ਹੋਣਾ ਵੀ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਆ। ਪ੍ਰੋਬਲਮ ਹੈਗੀ ਆ ਜਦੋਂ ਯੂ ਟਰਨ ਮਾਰਨ ਵਾਲਾ ਜਿਹੜਾ ਹਰਜਿੰਦਰ ਸਿੰਘ ਆ, ਉੱਥੇ ਯੂ ਟਰਨ ਵੱਜਿਆ, ਉਹ ਤੋਂ ਬਾਅਦ ਤੁਸੀਂ ਦੇਖ ਲਓ ਵੀ ਕਿੰਨੇ ਲੱਖ ਬੰਦਿਆਂ ਤੇ ਉਹਦਾ ਅਸਰ ਪਿਆ ਹੈਗਾ। ਪਿੱਛੇ ਜਿਹੇ ਬਜ਼ੁਰਗ ਬੀਬੀ ਜਿਹੜੀ ਆ ਹਰਜੀਤ ਕੌਰ, ਉਸ ਨੂੰ ਇੰਡੀਆ ਡਿਪੋਰਟ ਕੀਤਾ ਗਿਆ। ਜੋ ਤੁਸੀਂ ਉਸ ਦੀਆਂ ਇੰਟਰਵਿਊ ਦੇਖ ਲਓ ਨਾ, ਜਿੰਨੇ ਵੀ ਅਮਰੀਕਾ 'ਚ ਲੋਕਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈ, ਕੇਸ ਚੱਲਦੇ, ਮੈਨੂੰ ਨਹੀਂ ਲੱਗਦਾ ਵੀ ਜੇ ਉਹਦੀਆਂ ਇੰਟਰਵਿਊ ਜੱਜ ਉਹ ਸੁਣ ਲੈਣ ਕਿਸੇ ਬੰਦੇ ਨੂੰ ਪੋਲੀਟੀਕਲ ਅਸਾਈਲਮ ਦੇਣ।
ਕਿਸ ਹਿਸਾਬ ਦੇ ਨਾਲ ਉਹਨਾਂ ਦੀਆਂ ਇੰਟਰਵਿਊ 'ਚ ਕਿਹਾ ਜਾ ਰਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਧੱਕਾ ਕਰ ਰਿਹਾ, ਉੱਥੇ ਰੋਟੀ ਨਹੀਂ ਮਿਲਦੀ, ਆਹ ਜੀ, ਉਹ ਜੀ, ਪਰ ਇੰਡੀਆ ਦੇ ਵਿੱਚ ਸਾਡਾ ਸਹੀ ਆ, ਕੋਈ ਪ੍ਰੋਬਲਮ ਨਹੀਂ ਹੈ। ਫਿਰ ਇੱਥੇ ਕਿਸੇ ਨੂੰ ਪੋਲੀਟੀਕਲ ਅਸਾਈਲਮ ਕਿਉਂ ਦੇਣਾ? ਜਿਨ੍ਹਾਂ ਨੂੰ ਇੰਡੀਆ 'ਚ ਪ੍ਰੋਬਲਮ ਆ, ਉਹੀ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਲੈਂਦੇ ਆ। ਸੋ ਜੇ ਆਪਾਂ ਇਦਾਂ ਦੀ ਜਿਹੜੀ ਮੀਟਿੰਗਸ ਆ, ਉਹ ਗੁਰੂ ਘਰ ਦੇ ਵਿੱਚ ਕਰ ਰਹੇ ਆ, ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਅਮਰੀਕਾ ਦੀ ਸਰਕਾਰ ਨੂੰ? ਬਿਲਕੁਲ ਹਰ ਇੱਕ ਬੰਦੇ ਦਾ ਪ੍ਰੋਟੈਸਟ ਕਰਨ ਦਾ, ਮੀਟਿੰਗ ਕਰਨ ਦਾ ਹੱਕ ਹੈਗਾ, ਪਰ ਅੱਜ ਦੀ ਡੇਟ ਦੇ ਵਿੱਚ ਜੋ ਅਮਰੀਕਾ ਦੇ ਵਿੱਚ ਹਾਲਾਤ ਚੱਲ ਰਹੇ ਆ, ਜੋ ਭਾਰਤ ਦੀ ਸਰਕਾਰ ਚਾਹੁੰਦੀ ਆ ਵੀ ਸਿੱਖਾਂ ਦੇ ਨਾਲ ਅਮਰੀਕਾ ਦੀ ਜਿਹੜੀ ਸਰਕਾਰ ਆ, ਉਹ ਇਹਨਾਂ ਦੀ ਟੱਕਰ ਹੋ ਜਾਵੇ। H1B ਵੀਜ਼ੇ ਨੂੰ ਲੈ ਕੇ ਦੇਖ ਲਓ ਵੀ ਪੂਰੇ ਦਾ ਪੂਰਾ ਅਮਰੀਕਾ ਜਿਹੜਾ ਆ, ਉਹ H1 ਵੀਜ਼ੇ ਦੇ ਉਲਟ ਹੈਗਾ ਆ, ਜਿਹਦੇ ਵਿੱਚ ਜਿਹੜੇ ਪੰਜਾਬੀ ਆ ਬਚੇ ਹੋਏ ਆ। ਕੁਝ ਪੰਜਾਬੀ ਵੀ ਹੈਗੇ H1 ਵੀਜ਼ੇ 'ਚ, ਇੰਨੀ ਗਿਣਤੀ 'ਚ ਨਹੀਂ ਜਿੰਨੇ ਹੋਰ ਭਾਰਤੀ ਮੂਲ ਦੇ ਲੋਕ ਹੈਗੇ ਆ। ਸੋ ਸਾਨੂੰ ਬਿਨਾਂ ਕਿਸੇ ਵਜ੍ਹਾ ਤੇ ਇਹ ਹਾਈਲਾਈਟ ਨਹੀਂ ਹੋਣਾ ਚਾਹੀਦਾ। ਕੱਲ ਨੂੰ ਜਿੰਨੀਆਂ ਵੀ ਖਬਰਾਂ ਆਣੀਆਂ, ਉਹ ਇਹੀ ਆਣੀਆਂ ਵੀ ਦੇਖੋ ਜੀ, ਉਹ ਗੁਰੂ ਘਰ ਦੇ ਵਿੱਚ ਆਹ ਕੁਝ ਹੋਇਆ ਹੈਗਾ। ਸੋ ਨੈਚੁਰਲੀ ਜਿਹੜੀ ਸਰਕਾਰ ਆ, ਫਿਰ ਉਹਨਾਂ ਦਾ ਵਤੀਰਾ ਸਿੱਖਾਂ ਦੇ ਪ੍ਰਤੀ ਕੀ ਹੋਊਗਾ? ਕੀ ਜਿਹੜੇ ਆਪਾਂ ਇਹ ਗੁਰੂ ਘਰ ਦੀਆਂ ਕਮੇਟੀਆਂ ਵਾਲੇ ਆ, ਜਾਂ ਇਸ ਪ੍ਰੋਗਰਾਮ ਦੇ ਵਿੱਚ ਆਰਗੇਨਾਈਜ਼ ਕਰਨ ਵਾਲੇ ਆ, ਜਿਸ ਤਰ੍ਹਾਂ ਆਪਾਂ ਦੱਸਿਆ ਵੀ ਪਹਿਲਾਂ ਜਿਹੜੀਆਂ ਗੈਂਗ ਐਕਟੀਵਿਟੀਜ਼ ਹੋਈਆਂ, ਐਕਸਟੋਰਸ਼ਨਸ ਹੋਈਆਂ, ਮਾਰਨ ਦੀ ਕੋਸ਼ਿਸ਼ ਕੀਤੀ ਗਈ, ਉਹਦੇ ਸੰਬੰਧ ਵਿੱਚ ਵੀ ਆਪਾਂ ਵੱਡੇ ਇਕੱਠ ਕੀਤੇ ਗੁਰੂ ਘਰਾਂ 'ਚ। ਕੀ SV 509 ਬਿੱਲ ਨੂੰ ਲੈ ਕੇ, ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਸੀ, ਵੀ ਸਾਡੀ ਸੇਫਟੀ ਲਈ ਬਿੱਲ ਆ, ਅਮਰੀਕਨ ਸਿਟੀਜ਼ਨਸ ਦੇ ਲਈ, ਕੈਲੀਫੋਰਨੀਆ ਸਿਟੀਜ਼ਨਸ ਦੇ ਲਈ, ਤਾਂ ਕਿ ਕੋਈ ਬਾਹਰਲੀ ਸਰਕਾਰ ਜਿਹੜੀ ਇੱਥੇ ਆ ਕੇ ਜਾਂ ਉਹਨਾਂ ਦੇ ਏਜੰਟ ਕਿਸੇ ਨੂੰ ਧਮਕੀ ਨਾ ਦੇਣ। ਹੁਣ ਪ੍ਰੂਫ ਹੋ ਗਿਆ ਕਿ ਨਹੀਂ, ਜਿਹੜੀ ਆਰਗੇਨਾਈਜੇਸ਼ਨ ਉਹਨੇ ਬੈਨ ਕੀਤੀ ਆ ਕੈਨੇਡਾ ਵਾਲਿਆਂ ਨੇ। ਬਿਲਕੁਲ। ਸੋ ਉਸ ਸੰਬੰਧ ਵਿੱਚ ਅਸੀਂ ਵੱਡੇ ਇਕੱਠ ਕੀਤੇ ਆ ਕਿਸੇ ਗੁਰੂ ਘਰ ਦੇ ਵਿੱਚ। ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈਗਾ। ਸਾਡੀ ਹਮਦਰਦੀ ਆ ਉਹਨਾਂ ਟਰੱਕਰਸ ਦੇ ਲਈ ਜਿਨ੍ਹਾਂ ਦੇ ਲਾਇਸੈਂਸ ਦੀ ਪ੍ਰੋਬਲਮ ਆ ਰਹੀ ਆ। ਠੀਕ ਆ, ਤੁਸੀਂ, ਤੁਹਾਡਾ ਹੱਕ ਆ, ਪ੍ਰੋਟੈਸਟ ਕਰੋ, ਮੀਟਿੰਗ ਕਰੋ, ਪਰ ਐਜ਼ ਏ ਸਿੱਖ ਹੋਣ ਨਾਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਦਾਂ ਦੇ ਜਿਹੜੇ ਪ੍ਰੋਗਰਾਮ ਆ, ਮੀਟਿੰਗਸ ਆ, ਉਹ ਅੱਜ ਦੇ ਮਾਹੌਲ ਨੂੰ ਦੇਖਦੇ ਹੋਏ, ਹਾਲਾਂਕਿ ਪਿਛਲੇ ਸਮਿਆਂ 'ਚ ELD ਨੂੰ ਲੈ ਕੇ ਹੋਰ ਗੁਰੂ ਘਰਾਂ 'ਚ ਪ੍ਰੋਟੈਸਟ ਹੁੰਦੇ ਰਹੇ ਆ, ਪਰ ਗੁਰੂ ਘਰਾਂ 'ਚ ਮੀਟਿੰਗਾਂ ਹੁੰਦੀਆਂ ਰਹੀਆਂ, ਪਰ ਅੱਜ ਦੇ ਮਾਹੌਲ ਨੂੰ ਲੈ ਕੇ ਸਾਨੂੰ ਗੁਰੂ ਘਰਾਂ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਮੀਟਿੰਗਸ। ਕਾਰਨ ਮੈਂ ਤੁਹਾਨੂੰ ਦੱਸਦਾ ਵੀ ਜੇ ਮਾੜੀ ਜਿਹੀ ਵੀ ਖਬਰ ਕੁਛ ਆਈ, ਤੇ ਇੰਡੀਆ ਦੀ ਸਰਕਾਰ, ਉਹ ਇੰਡੀਆ ਦਾ ਜਿਹੜਾ ਮੀਡੀਆ ਹੈਗਾ, ਪ੍ਰੋ ਇੰਡੀਆ ਆ, ਉਹ ਕਿਸ ਤਰ੍ਹਾਂ ਜਿਹੜਾ ਸਿੱਖਾਂ ਨੂੰ ਬਦਨਾਮ ਕਰਦਾ, ਉਹ ਤੁਹਾਨੂੰ ਮੈਂ ਉਦਾਹਰਨਾਂ ਸਾਰੀਆਂ ਦੇ ਚੁੱਕਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਬਹੁਤ ਸਾਰੀਆਂ ਪਬਲਿਕ ਪਲੇਸਿਸ ਜਿਹੜੀਆਂ ਹੁੰਦੀਆਂ ਨੇ ਵੀ ਉੱਥੇ ਜਿਹੜਾ ਆ ਇਦਾਂ ਦੀਆਂ ਚੀਜ਼ਾਂ ਤੁਸੀਂ ਕਰ ਸਕਦੇ ਆ। ਜੇ ਤੁਹਾਨੂੰ ਕੋਈ ਰੋਕ ਥੋੜੀ ਰਿਹਾ, ਤੁਸੀਂ ਕਰੋ ਜੀ ਸਦਕੇ, ਜਿਹੜਾ ਉਹ ਕਰੋ। ਇਹ ਤਾਂ ਹੁਣ ਸਰਕਾਰ ਨੇ ਫੈਸਲਾ ਲਿਆ। ਦੇਖੋ, ਲਾਇਸੈਂਸ ਵੀ ਉਹਨਾਂ ਨੇ ਦਿੱਤੇ, ਰੱਦ ਵੀ ਉਹਨਾਂ ਨੇ ਕੀਤੇ। ਇਹ ਤਾਂ ਆਬਵੀਅਸ ਜੀ ਜਿਹੜੀ ਉਹ ਗੱਲ ਆ। ਉਹ ਕਹਿੰਦੇ ਆ ਵੀ ਇਹਦੇ ਵਿੱਚ ਘਪਲਾ ਹੋਇਆ ਆ। ਜਿਹੜੇ ਹੁਣ ਜਿਨ੍ਹਾਂ ਦੇ ਨਾਲ ਇਹ ਹੋਇਆ, ਉਹ ਕਹਿੰਦੇ ਵੀ ਸਾਡੇ ਨਾਲ ਧੱਕਾ ਹੋ ਗਿਆ। ਇਹ ਤਾਂ ਹੁਣ ਡੈਫੀਨੇਟਲੀ ਇਹਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਹੈਗੀ ਵੀ ਲਾਇਸੈਂਸ ਇਸ਼ੂ ਕਰਨ ਵਾਲੇ ਵੀ ਉਹੀ ਸਰਕਾਰਾਂ ਨੇ, ਤੇ ਹੁਣ ਉਹਨਾਂ ਦੇ ਉਲਟ ਤੁਸੀਂ ਕਾਰਵਾਈ ਵੀ ਜਿਹੜੀ ਤੁਸੀਂ ਆਪਣਾ ਪ੍ਰੋਟੈਸਟ ਦਰਜ ਕਰਾਉਣਾ ਆ, ਉਹ ਤੁਸੀਂ ਜਿਹੜਾ ਉਹ ਕਰ ਸਕਦੇ ਹੈਗੇ ਆ। ਪਰ ਬਿਲਕੁਲ ਹਰਜੋਤ ਸਿੰਘ ਜੀ, ਇੱਕੋ ਇੱਕ ਗੁਰਦੁਆਰਾ ਸਾਹਿਬ ਆ ਵੈਸਟ ਸੈਕਰਾਮੈਂਟੋ ਦਾ, ਜਿਨ੍ਹਾਂ ਨੇ ਕੇਸ ਕੀਤਾ ਸੀਗਾ, ਤੇ ਉਹਨਾਂ ਨੇ ਕੇਸ ਜਿੱਤਿਆ ਸੀਗਾ ਵੀ ਭਾਈ ਇਸ ਤਰੀਕੇ ਦੇ ਨਾਲ ਜਿਹੜਾ ਉਹ ਨਾ ਉਹ ਬਾਕੀ ਗੁਰੂ ਘਰਾਂ ਨੂੰ ਅਜੇ ਇਹ ਸ਼ੱਕ 'ਚ ਨੇ ਵੀ ਸ਼ਾਇਦ ਸਾਰੇ ਗੁਰੂ ਘਰਾਂ ਨੂੰ ਉਹਨਾਂ ਨੇ ਛੋਟ ਦੇ ਦਿੱਤੀ। ਨਹੀਂ, ਉਸ ਕੇਸ 'ਚ ਇਕੱਲਾ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਐਜ਼ ਏ ਪਾਰਟੀ ਇਨਵੋਲਵ ਸੀਗਾ। ਸੋ ਸਿਰਫ ਉੱਥੇ ਹੀ ਜਿਹੜੀ ਅਦਾਲਤ ਨੇ ਕਿਹਾ ਸੀਗਾ ਵੀ ਤੁਸੀਂ ਜਿਹੜਾ ਉੱਥੇ ਨਾ ਜਿਹੜਾ ਉਹ ਜਾਵੋ। ਸੋ ਇਹ ਹੁਣ ਕਾਫੀ ਜ਼ਿਆਦਾ ਨਾ HAF ਵਰਗੀਆਂ ਤੇ ਹੋਰ ਸੰਸਥਾਵਾਂ ਨੇ ਤੇ ਦੇਖਿਓ ਕਿੱਦਾਂ ਇਹਨੂੰ ਤੁਹਾਡੇ ਉਲਟ ਜਿਹੜਾ ਉਹ ਵਰਤਣਾ। ਦੇਖੋ ਜੀ, ਅਮਰੀਕਨ ਸੇਫਟੀ ਦਾ ਮੁੱਦਾ ਆ, ਤੇ ਇਹ ਦੇਖੋ ਇਹਨਾਂ ਦੇ ਉਲਟ ਚੱਲਦੇ ਆ। ਮੋਢਾ ਕਿਹਦਾ, ਬੰਦੇ ਕਿਹੜੇ, ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਹੋ ਰਿਹਾ ਆ, ਇਹ ਸਾਰਿਆਂ ਨੂੰ ਜਿਹੜਾ ਉਹ ਦੇਖਣ ਦੀ ਇਸ ਦੇ ਵਿੱਚ ਲੋੜ ਆ। ਬਿਲਕੁਲ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਨਾਰਾਜ਼ ਤਾਂ ਕਈਆਂ ਨੇ ਹੋਣਾ ਆ, ਪਰ ਗੁਰਦੁਆਰਾ ਸਾਹਿਬ ਨੂੰ ਜਿਹੜਾ ਆ ਇਸ ਦੇ ਵਿੱਚ ਵਰਤਣਾ ਨਹੀਂ ਜਿਹੜਾ ਉਹ ਚਾਹੀਦਾ। ਗੁਰਦੁਆਰਾ ਸਾਹਿਬ ਤੁਹਾਡਾ ਸਾਰਿਆਂ ਦਾ ਜਿਹੜਾ ਉਹ ਸਾਂਝਾ ਆ। ਨੋ ਡਾਊਟ ਤੁਸੀਂ ਉਹ ਹਰ ਇੱਕ ਚੀਜ਼ ਦੇ ਲਈ ਆਪਾਂ ਉੱਥੇ ਜਾਂਦੇ ਆ, ਦੁੱਖ ਸੁੱਖ ਦੇ ਲਈ ਹਰ ਟਾਈਮ ਉੱਥੇ ਹੀ ਜਿਹੜਾ ਆਪਾਂ ਜਾਣਾ ਹੁੰਦਾ ਆ। ਪਰ ਇਸ ਮੁੱਦੇ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਵੀ ਮਾਹੌਲ ਕਿੱਦਾਂ ਦਾ ਆ, ਸਭ ਤੋਂ ਪਹਿਲੀ ਖਬਰ ਆਪਾਂ ਚਰਚ ਦੀ ਕਰਕੇ ਹਟੇ ਆ ਵੀ ਕਿੱਦਾਂ ਚਰਚ ਦੇ ਵਿੱਚ ਬੰਦਾ ਆਇਆ, ਗੋਲੀਆਂ ਮਾਰਦਾ ਆਇਆ। ਅਸੀਂ ਨਹੀਂ ਕਹਿੰਦੇ ਵੀ ਇੱਥੇ ਏਦਾਂ ਹੋਣ ਲੱਗਾ ਆ ਜਾਂ ਏਦਾਂ ਹੋਊਗਾ, ਪਰ ਕਮਲਿਆਂ ਦਾ ਕੋਈ ਪਤਾ ਨਹੀਂ ਹੁੰਦਾ। ਅਗਲੇ ਇੱਥੋਂ ਦਾ ਜਿਹੜਾ ਲਿਬਰਲ ਮੀਡੀਆ ਆ, ਉਹਨਾਂ ਨੇ ਗੱਲ ਨੂੰ ਚੱਕਣਾ। ਉਹਨਾਂ ਕਹਿਣਾ ਦੇਖੋ ਜੀ, ਗੁਰੂ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰੋਟੈਸਟ ਹੋਇਆ। ਨਹੀਂ, ਉਹਦਾ ਹੈਡ ਕੀ ਹੈ ਨਾ, ਸਿੱਖਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਅਗੇਂਸਟ, ਹਨਾ, ਟਰੰਪ ਐਡਮਿਨਿਸਟ੍ਰੇਸ਼ਨ ਦੇ ਜਾਂ ਟਰਾਂਸਪੋਰਟੇਸ਼ਨ ਸੈਕਟਰੀ ਦੇ,
ਜਦ ਕਿ ਇਸ ਚੀਜ਼ ਨੇ ਕੱਲਾ ਆਪਣੇ ਪੰਜਾਬੀਆਂ ਨੂੰ ਜਾਂ ਇੰਡੀਅਨ ਮੂਲ ਦੇ ਲੋਕਾਂ ਨੂੰ ਨਹੀਂ ਇਫੈਕਟ ਕੀਤਾ, ਸਪੈਨਿਸ਼ ਮੂਲ ਦੇ, ਸਮਾਲੀਆ ਦੇ ਬਹੁਤ ਸਾਰੇ ਕਮਿਊਨਿਟੀਆਂ ਦੇ ਹੈਗੇ ਆ। ਬਿਲਕੁਲ ਮੀਟਿੰਗ ਕਰੋ, ਸਾਰਾ ਕੁਝ ਕਰੋ, ਪਰ ਗੁਰੂ ਘਰ ਤੋਂ ਬਾਹਰ ਕਰੋ। ਉਹ ਤੋਂ ਬਾਅਦ ਲੰਗਰ ਜ਼ਰੂਰ ਗੁਰੂ ਘਰ ਛਕੋ, ਉੱਥੇ ਕਰ ਲਓ ਪ੍ਰੋਗਰਾਮ ਵੀ ਹਾਂ ਵੀ ਲੰਗਰ ਆਪਾਂ ਗੁਰੂ ਘਰ ਜਾ ਕੇ ਛਕਣਾ ਹੈਗਾ। ਸੋ ਸਾਡੀ ਤਾਂ ਇਹ ਹੱਥ ਜੋੜ ਕੇ ਬੇਨਤੀ ਆ ਐਜ਼ ਏ ਮੀਡੀਆ, ਕਿਉਂਕਿ ਜੋ ਕੁਝ ਅੱਜ ਦਾ ਮਾਹੌਲ ਚੱਲ ਰਿਹਾ ਹੈਗਾ ਉਹ ਮਾਹੌਲ ਬੜਾ ਐਂਟੀ ਇਮੀਗ੍ਰੈਂਟ ਚੱਲ ਰਿਹਾ ਹੈਗਾ। ਸਾਨੂੰ ਆਪਣੇ ਗੁਰੂ ਘਰਾਂ ਨੂੰ ਇਦਾਂ ਦੇ ਫੋਰਫਰੰਟ ਤੇ ਨਹੀਂ ਲਿਆਉਣਾ ਚਾਹੀਦਾ ਹੈਗਾ। ਕੈਲੀਫੋਰਨੀਆ ਦੀ ਸਰਕਾਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਪੂਰੀ ਜਿਹੜੀ ਖੜਕੀ ਹੋਈ ਹੈਗੀ ਆ। ਲੱਗਦਾ ਵੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਨਾਂ ਦਾ ਪੈਚ ਹੋਊਗਾ। ਸੋ ਆਪਣੇ ਆਪ ਨੂੰ ਵਿੱਚ ਨਾ ਘਸੀਟੋ। ਸੋ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਹੈਗੀ ਆ ਤੇ ਜਿਹੜਾ ਗੁਰੂ ਘਰ ਆ ਉਹਨਾਂ ਨੂੰ ਇਸ ਕੰਮ ਦੇ ਵਿੱਚ, ਖਾਸ ਕਰਕੇ ਉਸ ਇਸ਼ੂ ਦੇ ਵਿੱਚ ਜਿੱਥੇ ਅਮਰੀਕਨ ਸੇਫਟੀ, ਅਮਰੀਕਨ ਲੋਕਾਂ ਦੀ ਸੇਫਟੀ ਨੂੰ ਹੈਗਾ ਆ, ਜਿਹਦੇ ਵਿੱਚ ਪੂਰਾ ਪ੍ਰੂਵ ਅਗਲਿਆਂ ਨੇ ਕੀਤਾ ਵੀ ਦੇਖੋ ਇੰਨੇ ਐਕਸੀਡੈਂਟ ਹੋਏ, ਇਹਨਾਂ ਐਕਸੀਡੈਂਟ ਦੇ ਵਿੱਚ ਮਾਰਨ ਵਾਲੇ ਕਿਹੜੇ ਬੰਦੇ ਸੀਗੇ। ਨਹੀਂ ਸੋ ਦੇਖੋ ਸਾਨੂੰ ਗੁਰੂ ਹਰਜੋਤ ਘਰਾਂ ਸਿੰਘ ਨੂੰ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਚੀਜ਼ਾਂ ਜਿਹੜੀਆਂ ਪੋਲੀਟੀਕਲੀ ਮੋਟੀਵੇਟਡ ਹੁੰਦੀਆਂ ਬਹੁਤ ਵਾਰੀ। ਇਹ ਆਪਾਂ ਇਹ ਨਹੀਂ ਵੀ ਕੋਈ ਵੀ ਟਰੰਪ ਸਰਕਾਰ ਵੀ ਉਹ ਦੁੱਧ ਧੋਤੀ ਆ ਵੀ ਉਹ ਇਦਾਂ ਦੇ ਇਸ਼ੂਜ਼ ਨੂੰ ਜਿਹੜਾ ਉਹ ਨਹੀਂ ਪੋਲੀਟੀਸਾਈਜ਼ ਕਰੂਗੀ ਜਾਂ ਦੂਜੇ ਜਾਣੇ ਆ ਉਹ ਪੋਲੀਟੀਸਾਈਜ਼ ਨਹੀਂ ਕਰਨਗੇ। ਉਹ ਹੋ ਰਹੇ ਆ, ਪਰ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਕਈ ਵਾਰੀ ਜਿਹੜੇ ਹਾਲਾਤ ਆ ਉਹਦੇ ਵਿੱਚ ਤੁਹਾਨੂੰ ਚੇਂਜਸ ਜਿਹੜੇ ਉਹ ਲਿਆਉਣੇ ਪੈਂਦੇ ਆ। ਉਹ ਚੀਜ਼ ਜਿਹੜੇ ਉਹ ਕਰਨੇ ਜਿਹੜੇ ਉਹ ਪੈਂਦੇ ਆ। ਝੂਠ ਤਾਂ ਇਹਦੇ ਵਿੱਚ ਵੀ ਨਹੀਂ ਹੈਗਾ ਵੀ ਜਿਸ ਤਰੀਕੇ ਦੇ ਨਾਲ ਲਾਇਸੈਂਸ ਮਿਲਿਆ ਕੋਈ ਗੱਲ, ਕੋਈ ਲੁਕੀ ਛਿਪੀ ਤਾਂ ਹੈ ਨਹੀਂ ਹੈ ਨਾ ਉਹਦੇ ਵਿੱਚ। ਜਾਂ ਤੁਸੀਂ ਕਹੋ ਵੀ ਹਾਂ ਜੀ ਸਾਰੇ ਦੇ ਸਾਰੇ ਤੁਸੀਂ ਜਿਹੜੇ ਕਹਿ ਰਹੇ ਆ ਵੀ ਉਹਨੂੰ ਕੋਈ ਵੀ ਅਜਿਹਾ ਬੰਦਾ ਨਹੀਂ ਜਿਹਨੇ ਗਲਤ ਜਿਹੜਾ ਉਹਨੂੰ ਨਾ ਮਿਲਿਆ ਹੋਵੇ। ਇਹ ਸਭ ਨੂੰ ਹੀ ਪਤਾ ਵੀ ਅੰਦਰ ਖਾਤੇ ਜਿਹੜਾ ਉਹ ਕੀ ਹੋਇਆ, ਸਿਸਟਮ ਦਾ ਫੇਲੀਅਰ ਦੇ ਕਰਕੇ ਇੱਥੇ ਤੱਕ ਸਿਚੁਏਸ਼ਨ ਜਿਹੜੀ ਉਹ ਪਹੁੰਚੀ ਆ। ਸੋ ਗੁਰਦੁਆਰੇ ਨੂੰ ਢਾਲ ਬਣਾ ਕੇ ਜਿਹੜਾ ਇਸ ਮੁੱਦੇ ਦੇ ਵਿੱਚ ਜਿਹੜਾ ਉਹ ਨਹੀਂ ਵਰਤਿਆ ਜਾਣਾ ਚਾਹੀਦਾ। ਸੋ ਇਹ ਸਾਰੇ ਗੁਰਦੁਆਰਾ ਸਾਹਿਬਾਨ ਨੂੰ, ਇਨਫੈਕਟ ਸਾਰੀਆਂ ਧਾਰਮਿਕ ਥਾਵਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਣਾ ਚਾਹੀਦਾ। ਇਦਾਂ ਦੀ ਕੋਈ ਚੀਜ਼ ਆ ਉਹ ਪਬਲਿਕ ਪਲੇਸਿਸ ਦੇ ਉੱਤੇ ਬਥੇਰੇ ਜਿਹੜੀਆਂ ਥਾਵਾਂ ਨੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਰਕੇ ਤੁਹਾਨੂੰ ਮੀਟਿੰਗ ਜਿਹੜੀ ਉਹ ਡੈਫੀਨੇਟਲੀ ਕਰਨੀ ਚਾਹੀਦੀ ਆ। ELD ਦੇ ਵੇਲੇ ਵੀ ਏਦਾਂ ਹਰਜੋਤ ਸਿੰਘ ਜੀ ਮੀਟਿੰਗਾਂ ਬਾਅਦ ਦੇ ਵਿੱਚ ਕੁਝ ਕੁ ਗੁਰੂ ਘਰਾਂ ਦੀਆਂ ਕੁੜੀਆਂ ਨੇ ਬਾਹਰ ਵੀ ਕਰਦੇ ਰਹੇ ਆ, ਜਿਹੜੇ ਬੈਂਕਟ ਹਾਲਾਂ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਵੀ ਜਿਹੜੀ ਉਹ ਇਸ ਚੀਜ਼ ਦੇ ਵਿੱਚ ਹੁੰਦੀ ਜਿਹੜੀ ਹੋ ਰਹੀ ਆ। ਸੋ ਇਹ ਸਾਰੀ ਚੀਜ਼ ਆ। ਇੱਕ ਚੀਜ਼ ਆਪਾਂ ਕੈਨੇਡਾ ਦੇ ਵਿੱਚ ਜਿਹੜੀ ਉਹ ਜ਼ਰੂਰ ਦੇਖਦੇ ਹਾਂ ਹਰਜੋਤ ਸਿੰਘ, ਜਦੋਂ ਕੋਈ ਵੀ ਸੋਸ਼ਲ ਜਾਂ ਆਊਟ ਆਫ ਧਰਮ ਦੀ ਜਿਹੜੀ ਵੀ ਕੋਈ ਵੀ ਮੀਟਿੰਗ ਹੁੰਦੀ ਆ ਉਹ ਹਮੇਸ਼ਾ ਹੀ ਉੱਥੇ ਬੈਂਕਟ ਹਾਲਾਂ 'ਚ ਹੁੰਦੀ ਆ। ਉਹ ਹਮੇਸ਼ਾ ਹੀ ਜਿਹੜੀ ਉਹ ਬਾਹਰ ਇਵੈਂਟ ਸੈਂਟਰ ਦੇ ਵਿੱਚ ਜਿਹੜੀ ਉਹ ਕੀਤੀ ਜਾਂਦੀ ਆ, ਤਾਂ ਜੋ ਇਹ ਜਿਹੜਾ ਦਵੈਸ਼ ਆ ਉਹ ਆਵੇ ਹੀ ਨਾ। ਉਹ ਇਹ ਆਵੇ ਹੀ ਨਾ ਵੀ ਹਾਂ ਵੀ ਇਹਦੇ ਕਰਕੇ ਇਦਾਂ ਆ, ਉਹਦੇ ਕਰਕੇ ਇਦਾਂ ਆ। ਸੋ ਇਹ ਚੀਜ਼ ਨੂੰ ਜਿਹੜਾ ਜ਼ਰੂਰ ਮੱਦੇਨਜ਼ਰ ਜਿਹੜਾ ਉਹ ਸਾਰਿਆਂ ਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਰੂਲਸ ਜਿਹੜੇ ਉਹ ਟਫ ਕਰ ਰਹੇ ਆ, ਸਖਤ ਕਰ ਰਹੇ ਆ। ਪਹਿਲੋਂ ਲੀਨੀਅੰਸੀ ਸੀ, ਉਹ ਹੁਣ ਉੱਡਦੀ ਜਾਂਦੀ ਆ। ਉਹਦੇ ਕਰਕੇ ਜਿਹੜਾ ਹੁਣ ਕੰਮ ਔਖਾ ਜਿਹੜਾ ਉਹ ਨਜ਼ਰ ਆ ਰਿਹਾ। ਐਨਫੋਰਸਮੈਂਟ ਦੰਦ ਤਿੱਖੇ ਕਰਕੇ ਜਿਹੜੀ ਉਹ ਇਸ ਟਾਈਮ ਆ ਰਹੀ ਆ, ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ। ਪਰ ਇਹ ਆ ਵੀ ਇਹੀ ਲੋਕ ਜਾਂ ਇਹੀ ਜਾਣੇ ਕਿੰਨਿਆਂ ਕੁ ਨੇ SB 509 ਦੇ ਉੱਤੇ, ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲੋਂ ਕਿਹਾ ਵੀ ਜਦੋਂ ਅਮਰੀਕਨਸ ਨੂੰ ਮਾਰਨ ਦੀ ਗੱਲ ਆਉਂਦੀ ਆ, ਬਿਸ਼ਨੋਈ ਵਰਗੇ ਗੈਂਗ ਆ, ਐਕਸਟੋਰਸ਼ਨਸ ਆ, ਉਦੋਂ ਕਿੰਨਿਆਂ ਕੁ ਨੇ ਜਿਹੜੇ ਗਾਂਹ ਹੋ ਕੇ ਜਿਹੜੀ ਉਹ ਬਾਂਹ ਫੜੀ ਆ, ਜਾਂ ਇੰਡੀਅਨ ਜਿਹੜੇ ਇਨਵਿਜ਼ੀਬਲ ਇਨਵੇਡਰ ਜਿਹੜੇ ਇੱਥੇ ਪਹੁੰਚੇ ਹੋਏ ਆ। ਸੋ ਇਹ ਸਾਰੀਆਂ ਚੀਜ਼ਾਂ ਤਾਂ ਨਹੀਂ, ਸੋ ਇਹ ਧਿਆਨ ਰੱਖਣਾ ਚਾਹੀਦਾ ਆ ਵੀ ਕਿਤੇ ਤੁਹਾਨੂੰ ਵਰਤ ਕੇ ਤੁਹਾਡੇ ਖਿਲਾਫ ਤਾਂ ਨਹੀਂ ਬਾਅਦ ਦੇ ਵਿੱਚ ਜਿਹੜਾ ਭੁਗਤਾ ਦੇਣਾ ਇਹਨਾਂ ਨੇ। ਇਹ ਕਿਉਂਕਿ ਦੂਜੀਆਂ ਜਿਹੜੇ ਨਾ ਉਹ ਆੜ ਦੇ ਵਿੱਚ ਬੈਠੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨ ਦੇ ਲਈ। ਸੋ ਧਿਆਨ ਦੇ ਨਾਲ ਜਿਹੜਾ ਉਹ ਦੇਖਣ ਦੀ ਜ਼ਰੂਰਤ ਆ ਵੀ ਕੀ ਜਿਹੜਾ ਇੱਥੇ ਵਾਪਰ ਰਿਹਾ ਹੈਗਾ ਜੀ। ਸੋ ਇੱਥੇ ਹੀ ਸਾਡਾ ਖਬਰਾਂ ਦਾ ਸਮਾਂ ਸਮਾਪਤੀ ਆ। ਖਬਰਾਂ ਤਾਂ ਹੋਰ ਵੀ ਇੰਪੋਰਟੈਂਟ ਸੀਆਂ, ਜਿਹੜੀਆਂ ਰਹਿ ਗਈਆਂ ਉਹ ਆਪਾਂ ਸ਼ਾਮ ਨੂੰ ਜਿਹੜਾ ਅਪਡੇਟ ਕੈਲੀਫੋਰਨੀਆ ਆ ਉਹਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਅੱਜ ਦੇ ਪ੍ਰੋਗਰਾਮ ਵੀ ਦੱਸਦੇ ਜਾਓ ਬਾਕੀ ਦੇ ਜਿਹੜੇ ਹੈਗੇ। ਮਸੂਦ ਹੁਣਾਂ ਦਾ ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਆਊਗਾ ਜੀ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਫਿਰ ਮਿੰਟੂ ਗੁਰਸਰੀਆ ਦੇ ਨਾਲ ਖਬਰ ਤੇ ਨਜ਼ਰ, ਤੇ ਫਿਰ 12 ਵਜੇ ਪ੍ਰੋਗਰਾਮ ਆਵੇਗਾ ਨਜ਼ਰੀਆ। 1:30 ਤੋਂ 2:30 ਦੇ ਵਿੱਚ ਕੁਝ ਗੱਲਾਂ ਕੁਝ ਗੀਤ, ਤੇ 2:30 ਤੋਂ 3 ਦੇ ਵਿੱਚ ਰਿਸ਼ਤੇ 3 ਤੋਂ 4 ਪੰਜਾਬੀ ਟੈਕ ਟਾਕ, 4 ਤੋਂ 5:30 ਦੇਸੋ ਪ੍ਰਦੇਸ਼, 5:40 ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ
ਜਿਹੜਾ ਆ ਉਸ ਆਵੇਗਾ ਤੁਹਾਡੇ ਲਈ ਅਪਡੇਟ ਪਾਕਿਸਤਾਨ ਵੀ, ਪਾਕਿਸਤਾਨ ਦੀਆਂ ਖਬਰਾਂ 8:45 ਵਜੇ, ਤੇ ਫਿਰ 8 ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ। ਫਿਰ ਜਿਹੜਾ ਰਾਤ ਨੂੰ ਜਿਹੜਾ ਪ੍ਰੋਗਰਾਮ ਆ ਉਹ ਸਾਜ਼ ਔਰ ਆਵਾਜ਼ ਜਿਹੜਾ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਇਦਾਂ ਹੀ ਚੱਲਦੇ ਰਹਿਣਗੇ। ਹੁਣ ਲਵਾਂਗੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਸਤਿ ਅਕਾਲ। ਸ੍ਰੀ ਅਕਾਲ।